ਹੁਣ ਤੁਹਾਡੇ ਕੋਲ ਪਰਸਪੈਕਟਿਵ ਆ ਗਿਆ, ਇੱਕ ਯੰਗ ਪਰਸਪੈਕਟਿਵ ਵੀ ਆ ਗਿਆ, ਤੇ ਮੈਂ ਚਾਹੂੰਗੀ ਕਿ ਤੁਸੀਂ ਹੁਣ ਆਪਣੇ ਵਿਚਾਰ ਸਾਂਝੇ ਕਰੋ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਆ। ਹੁਣ ਜਿਸ ਤਰ੍ਹਾਂ ਇਸ ਨੇ ਜਿਸ ਤਰ੍ਹਾਂ ਗਲੋਰੀ ਦੱਸੀ ਆ ਔਰਤਾਂ ਦੀ, ਤੇ ਕਿਆ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਅੱਜ ਦੀ ਔਰਤ ਜਿਹੜੀ ਹੈਗੀ ਆ ਉਹ ਵੀ ਇੰਨੀ ਇੰਪਾਵਰਡ ਹੈ? ਔਰ ਐਕਚੁਅਲੀ ਇੰਪਾਵਰਮੈਂਟ ਦਾ ਮਤਲਬ ਕੀ ਹੈਗਾ? ਜਿਸ ਤਰ੍ਹਾਂ ਇਸ ਕੋਲ ਵੀ ਪੁੱਛਿਆ ਸੀ ਕਿ ਅਸੀਂ ਇੱਕ ਅੱਜ ਦਾ ਜਿਹੜਾ ਨੈਰੇਟਿਵ ਇੱਕ ਬਿਲਡ ਕਰ ਲਿਆ ਨਾ ਕਿ ਮਾਸ਼ੀ ਤਰੱਕੀ, ਕਿਆ ਉਹ ਮਾਸ਼ੀ ਤਰੱਕੀ ਹੁਣ ਕੰਪੈਰੀਟਿਵਲੀ ਤਾਂ ਔਰਤਾਂ ਬਾਹਰ ਕੰਮ ਵੀ ਕਰ ਰਹੀਆਂ, ਕੰਮ ਤਾਂ ਹਮੇਸ਼ਾ ਤੋਂ ਹੀ ਕਰ ਰਹੀਆਂ, ਹੁਣ ਐਕਸਟਰਾ ਵੀ ਕੰਮ ਕਰ ਰਹੀਆਂ ਹੈਗੀਆਂ ਬਾਹਰ ਨਿਕਲ ਕੇ ਵੀ ਪੈਸੇ ਕਮਾਉਣ ਦਾ ਵੀ, ਤੇ ਕਿਆ ਉਹ ਇੰਪਾਵਰਮੈਂਟ ਉਹਨੂੰ ਕਹਿ ਸਕਦੇ ਆ, ਜਾਂ ਉਹ ਹੀ ਕਿ ਉਹ ਵਾਲਾ ਕੁਐਸਚਨ ਰਿਪੀਟ ਕਰਦੇ ਕਿ ਓਵਰਬਰਡਨ ਹੋ ਗਈਆਂ ਔਰ ਅਸੀਂ ਉਸ ਤਰ੍ਹਾਂ ਜੋ ਸਾਡਾ ਮਾਜ਼ੀ ਸੀ ਅਸੀਂ ਉਹਦੇ ਤੋਂ ਅੱਗੇ ਨਹੀਂ ਗਏ ਹਾਂ, ਬਲਕਿ ਹਲੇ ਮਤਲਬ ਔਰਤਾਂ ਜਿਹੜੀਆਂ ਸਮਾਣੀਆਂ ਆ ਉਹ ਪਿੱਛੇ ਹੀ ਆ। ਸਭ ਤੋਂ ਪਹਿਲਾਂ ਤੁਹਾਡੇ ਬੁਲਾਉਣ ਦਾ ਬਹੁਤ ਸ਼ੁਕਰੀਆ, ਤੁਹਾਡਾ ਮਾਣ ਦੇਣ ਦਾ, ਇੰਨੀ ਅੱਛੀ ਨਜ਼ਮ ਸੁਣਾਉਣ ਦਾ ਬਹੁਤ ਸ਼ੁਕਰੀਆ, ਕਿਤਾਬ ਦੇਣ ਦਾ ਬਹੁਤ ਸ਼ੁਕਰੀਆ। ਹੋ ਸਕਦਾ ਹੈ ਤੁਹਾਨੂੰ ਥੋੜ੍ਹੀਆਂ ਜਿਹੀਆਂ ਗੱਲਾਂ ਕਿਰੇ ਕੋਈ ਥੋੜੀ ਬਹੁਤ ਕੌੜੀ ਲੱਗੇ, ਥੋੜੀ ਅਜੀਬ ਲੱਗੇ, ਫਿਰ ਅਸੀਂ ਬੈਠੇ ਹੀ ਗੱਲਾਂ ਕਰਨ ਨਾਲ। ਹੁਣ ਐਸਨ ਸਾਹਿਬ ਨੇ ਜੋ ਗੱਲ ਕੀਤੀ, ਉਹਨਾਂ ਦਾ ਆਪਣਾ ਪਰਸਪੈਕਟਿਵ ਹੈ, ਉਹ ਵੇ ਕਿ ਜੀ ਮੈਂ ਸੋਸਾਇਟੀ ਦੇ ਵਿੱਚ ਅਗਰ ਔਰਤ ਦੀ ਗੱਲ ਕਰਨੀ ਹੈ ਤੇ ਮੈਂ ਫੈਮਿਨਿਸਟ ਹਾਂ ਤੇ ਮੈਂ ਆਪਣੇ ਆਪ ਨੂੰ ਕਿਵੇਂ ਐਕਸਪਲੇਨ ਕਰਾਂਗਾ। ਇਧਰ ਤੁਹਾਨੂੰ ਇੱਕ ਬੱਚੀ ਦੀ ਆਵਾਜ਼ ਆਈ ਹੈ ਜਿਹੜੀ ਪਿੰਜਰੇ 'ਚ ਜਿਹੜੀ ਬਾਹਰ ਨਿਕਲਣਾ ਚਾਹੁੰਦੀ ਹੈ, ਅਤੇ ਇਸ ਉਮਰ 'ਚ ਸਾਰੇ ਹੀ ਨਿਕਲਣਾ ਚਾਹੁੰਦੇ ਨੇ। ਜਦੋਂ ਤੱਕ ਜ਼ਿੰਦਗੀ ਦੀ ਹਕੀਕਤ ਸਮਝ ਆਉਂਦੀ ਹੈ ਫਿਰ ਪਤਾ ਲੱਗਦਾ ਹੈ ਕਿ ਪਿੰਜਰਾ ਕੀ ਤੇ ਪਿੰਜਰੇ 'ਚੋਂ ਬਾਹਰ ਨਿਕਲਣਾ ਕੀ, ਤੇ ਅਸੀਂ ਫਿਰ ਇਸ ਗੱਲ ਨੂੰ ਜ਼ਿਆਦਾ ਫਲੋਰ ਲੈਂਦੇ ਹਾਂ। ਮੈਂ ਇਸ ਗੱਲ ਦੇ ਉੱਤੇ, ਕਿਉਂਕਿ ਮੈਂ ਉਸਤਾਦ ਵੀ ਹਾਂ, ਕੋਈ 15 ਸਾਲ ਤੋਂ ਮੈਂ ਪੜ੍ਹਾਉਂਦੀ ਵੀ ਹਾਂ ਵੀ ਡਿਫਰੈਂਟ ਯੂਨੀਵਰਸਿਟੀਜ਼ ਤੋਂ, ਕਰੀਅਰ ਮੈਂ ਆਪਣਾ ਸਕੂਲ ਤੋਂ ਸਟਾਰਟ ਕੀਤਾ, ਤਾਂ ਬਹੁਤ ਮੇਰਾ ਇਸ ਚੀਜ਼ ਦੇ ਉੱਤੇ ਵੇ ਕਿ ਪਰਸਪੈਕਟਿਵ ਨੂੰ ਕਿਸੇ ਵੀ ਪਰਸਪੈਕਟਿਵ ਨੂੰ ਡਾਇਰੈਕਟਲੀ ਨਲੀਫਾਈ ਨਹੀਂ ਕਰਨਾ। ਇਹ ਉਹ ਆਵਾਜ਼ ਹੈ ਜਿਹੜੀ ਤੁਸੀਂ ਅੱਜ ਤੇ ਸੁਣ ਕੇ ਇਹ ਕਹੋਗੇ ਕਿ ਹੋ ਸਕਦਾ ਸਾਡੇ ਬਾਰੇ 'ਚ ਨਹੀਂ, ਇਹ ਸਾਡੇ ਘਰਾਂ 'ਚ ਨਹੀਂ ਆਉਣੀ ਚਾਹੀਦੀ, ਇਹ ਆਈਸੋਲੇਸ਼ਨ 'ਚ ਹੀ ਰਹਿਣੀ ਚਾਹੀਦੀ ਹੈ, ਲੇਕਿਨ ਇਹ ਆਵਾਜ਼ ਹੈ ਜ਼ਰੂਰ ਜੇ। ਇਹ ਇੱਥੇ ਇਕੱਲੀ ਬੈਠੀ ਹੈ, 50 ਬੱਚੇ ਪੜ੍ਹਾਓ, 60 ਬੱਚੇ ਪੜ੍ਹਾਓ, ਵਿੱਚੋਂ ਕੋਈ ਤੁਹਾਨੂੰ 30-40 ਜਿਹੜੇ ਨੇ ਉਹ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਦਾ ਸ਼ਿਕਾਰ ਜ਼ਰੂਰ ਨਜ਼ਰ ਆ ਜਾਂਦੇ ਨੇ। ਅੱਛਾ, ਉਹ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਜਿਹੜਾ ਹੈ ਵੀ ਕੋਈ ਇਹ ਨਹੀਂ ਕਿ ਸਿਰਫ ਅਸੀਂ ਵੇਖ ਰਹੇ ਹਾਂ, ਇਹ ਹਮੇਸ਼ਾ ਤੋਂ ਹੈ। ਹਰ ਜ਼ਮਾਨੇ ਵਿੱਚ ਇਨਸਾਨ ਨੇ ਇਹ ਜਿਹੜਾ ਮੋਨਿਜ਼ਮ ਤੇ ਡੂਅਲਿਜ਼ਮ ਦੀ ਗੱਲ ਹੈ ਕਿ ਜੀ ਰੂਹ ਤੇ ਜਿਸਮ ਦਾ ਰੋਲਾ ਜਿਹੜਾ ਹੈ, ਤੇ ਫਿਰ ਮੇਰੇ ਹੋਣ ਦਾ ਵਾਈ ਆਈ ਹੈਵ ਬੀਨ ਬੋਰਨ ਥਰੋਨ ਐਂਡ ਕੰਡੈਮਡ, ਇਹ ਸਾਰਾ ਰੋਲਾ ਜਿਹੜਾ ਹੈ ਇਹ ਵੀ ਕੋਈ ਅੱਜ ਦਾ ਨਹੀਂ। ਤੇ ਅੱਜ ਅਗਰ ਅਸੀਂ ਇਹਨਾਂ ਸਾਰੇ ਐਗਜ਼ਿਸਟੈਂਸ਼ੀਅਲਿਜ਼ਮ ਦੇ ਰੌਲਿਆਂ ਨੂੰ ਔਰਤ ਦੇ ਹਕੂਕ ਨਾਲ ਜੋੜਨੇ ਆ, ਤੇ ਸਾਡੀ ਗੱਲ ਜਿਹੜੀ ਉਹ ਡਾਇਰੈਕਟਲੀ ਫਿਰ ਆਖੋਗੇ ਥੇਰੀਆਂ ਨਹੀਂ ਇਸਤੇਮਾਲ ਕਰਨੀਆਂ, ਉਹ ਐਂਥਰੋਪੋਲੋਜੀਕਲ ਕਨਸੈਪਟ ਜਿਹੜਾ ਹੈ ਨਾ ਆਰਡਰ ਤੇ ਕਿਓਸ ਨਾਲ ਜਾ ਕੇ ਮਿਲ ਜਾਂਦੀਆਂ ਨੇ। ਅਸੀਂ ਜੰਗ ਕਰ ਰਹੇ ਹਾਂ ਕਿ ਸਾਨੂੰ ਸੁਸਾਇਟੀ 'ਚ ਕਿਓਸ ਕਬੂਲ ਹੈ ਜਾਂ ਆਰਡਰ ਚਾਹੀਦਾ ਹੈ, ਨਜ਼ਮ ਔਰ ਤਰਤੀਬ ਚਾਹੀਦੀ ਹੈ ਕਿ ਅਸੀਂ ਆਵਾਗੋਨ ਹੋ ਕੇ ਬਚ ਸਕਨੇ ਹਾਂ। ਤੇ ਉਹਦੇ ਵਾਸਤੇ ਫਿਰ ਸਾਨੂੰ ਵੇਖਣਾ ਪੈਂਦਾ ਹੈ ਕਿ ਸੁਸਾਇਟੀ ਬਣੀ ਕਿਉਂ ਸੀ। ਸੁਸਾਇਟੀ ਬਣੀ ਹੀ ਡੂਸ ਤੇ ਡੋਂਟ ਦੀ ਲਿਸਟ ਵਾਸਤੇ ਸੀ। ਅਸੀਂ we are allowed to do that, we weren't allowed to do that। ਫਿਰ ਮਜ਼ਹਬ ਆਏ ਤੇ ਮਜ਼ਹਬ ਕੀ ਨੇ, ਉਹ ਵੀ ਇਹ ਕਰੋ ਤੇ ਇਹ ਨਾ ਕਰੋ ਦੀ ਲਿਸਟ ਨੇ। ਹੁਣ ਹਰ ਜ਼ਮਾਨੇ ਦੇ ਵਿੱਚ ਤੁਹਾਨੂੰ ਇੱਕ ਤਬਕਾ, ਇੱਕ ਐਸਾ ਖਾਸ ਤੌਰ ਤੇ ਖਾਸ ਉਮਰ ਦੇ ਵਿੱਚ ਕਿ ਮੈਂ ਗਾਣਾ ਵੀ ਹੈ ਤੇ ਮੈਂ ਨੱਚਣਾ ਵੀ ਹੈ ਤੇ ਮੈਂ ਮੈਨੂੰ ਸੁਣੋ ਵੀ, ਮੈਨੂੰ ਮਹਿਸੂਸ ਵੀ ਕਰੋ, ਮੇਰੇ ਵਜੂਦ ਨੂੰ ਵੀ ਸਮਝੋ। ਤੁਸੀਂ ਮੈਨੂੰ ਅੰਡਰ ਐਸਟੀਮੇਟ ਨਹੀਂ ਕਰ ਸਕਦੇ, ਤੁਸੀਂ ਮੇਰੀ ਅਕਲ ਦੇ ਉੱਤੇ ਜਿਹੜਾ ਉਹ ਸ਼ੁਭਾ ਨਹੀਂ ਕਰ ਸਕਦੇ। ਮੈਂ ਉਨੀ ਸਿਆਣੀ ਹਾਂ, ਮੈਂ ਉਨਾ ਹੀ ਸਭ ਕੁਝ ਹਾਂ। ਇਹ ਹਰ ਜ਼ਮਾਨੇ ਦਾ ਰੌਲਾ ਹੈ, ਲੇਕਿਨ ਉਹਦੇ ਨਾਲ ਹੁੰਦਾ ਹੈ ਕਿ ਸੋਸਾਇਟੀ ਜਿਹੜੀ ਹੈ ਉਹ ਆਲਰੇਡੀ ਇੱਕ ਆਰਡਰ ਤੇ ਜਲਦੀ ਹੁੰਦੀ ਹੈ, ਤੇ ਤੁਸੀਂ ਡਾਇਰੈਕਟ ਟੱਕਰ ਲੈ ਲੈਂਦੇ ਹੋ ਸੋਸਾਇਟੀ ਦੇ ਉਸ ਨਿਜ਼ਾਮ ਦੇ ਨਾਲ, ਤੇ ਤੁਸੀਂ ਗੱਲ ਕਰ ਰਹੇ ਹੁੰਦੇ ਹੋ ਕਿਓਸ ਦੀ, ਤੇ ਸੁਸਾਇਟੀਆਂ ਕਿਓਸ ਬਰਦਾਸ਼ਤ ਨਹੀਂ ਕਰਦੀਆਂ। ਇਹ ਹੀ ਰੋਲਾ ਸਾਡੀਆਂ ਬਾਜੀ ਜਿਹੜੀਆਂ ਨੇ ਉਹ ਫੈਮਿਨਿਸਟ ਨੇ ਉਹਨਾਂ ਨੇ ਵੀ ਸਾਡੇ ਨਾਲ ਕੀਤਾ ਹੈ। ਹੁਣ ਇਸ ਆਰਡਰ ਤੇ ਕਿਓਸ ਦੀ ਲੜਾਈ 'ਚ ਔਰਤ ਦੇ ਹਕੂਕ ਕਿਹਦੇ ਪਿੱਛੇ ਰਹਿ ਜਾਂਦੇ ਨੇ, ਕਿਉਂਕਿ ਜਿਹੜੀ ਔਰਤ ਹੱਕ ਵਾਸਤੇ ਗੱਲ ਵੀ ਕਰ ਸਕਦੀ ਹੈ, ਹੋ ਸਕਦਾ ਹੈ ਉਹ ਆਰਡਰ ਦੇ ਵਿੱਚ ਰਹਿ ਕੇ ਗੱਲ ਕਰਨਾ ਚਾਹੁੰਦੀ ਹੋਵੇ, ਉਹ ਕਿਓਟਿਕ ਨਾ ਹੋਣਾ ਚਾਹੁੰਦੀ ਹੋਵੇ, ਉਹ ਮਜਜ਼ੂਬੀਅਤ ਦੀ ਹੱਦ ਤੱਕ ਮਜਨੂਨ ਨਾ ਹੋਣਾ ਚਾਹੁੰਦੀ ਹੋਵੇ, ਉਹ ਹੋ ਸਕਦਾ ਹੈ ਆਪਣੀਆਂ ਜ਼ਿੰਮੇਦਾਰੀਆਂ ਦੇ ਨਾਲ ਨਾਲ ਇਹਦੇ 'ਚ ਇੱਕ किताब है बहुत अच्छी। मेरी एक दोस्त थी, मेरा तो जेंडर स्टडी सब्जेक्ट नहीं, वो मेरा ईरानियन दोस्त थी,
ਉਹਨੇ ਜੈਂਡਰ ਸਟੱਡੀਜ਼ ਦੇ ਉੱਤੇ ਉਹ ਕਰ ਰਹੀ ਸੀ ਮਾਸਟਰਸ, ਤੇ ਉਹ PhD ਵਾਸਤੇ ਅਮਰੀਕਾ ਗਈ ਤੇ ਉੱਥੇ ਡਿਪਾਰਟਮੈਂਟ ਦੀ ਜਿਹੜੀ ਹੈਡ ਸੀ ਉਹ ਡੂਅਲ ਜੈਂਡਰ ਆਈਡੈਂਟੀਟੀ ਵਾਲੇ ਸਨ। ਉਹ ਮੇਲ ਵੀ ਆਪਣੇ ਆਪ ਨੂੰ ਡਰੈਸ ਅਪ ਕਰਦੇ ਸਨ, ਫੀਮੇਲ ਵੀ। ਤੇ ਉਹਨਾਂ ਬੜੀ ਇੱਕ ਬਿਹਤਰੀਨ ਕਿਤਾਬ ਲਿਖੀ ਸੀ ਨੋਰਮੈਟਿਵਿਟੀ ਐਟ ਦਾ ਥਰੋਨ, ਜਿਹਦੇ ਵਿੱਚ ਉਹਨਾਂ ਦਾ ਥੀਸਿਸ ਇਹ ਸੀ ਕਿ ਨੋਰਮੈਟਿਵਿਟੀ ਜਿਹੜੀ ਹੈ ਨਾ, ਨੋਰਮੈਲਸੀ, ਸਾਨੂੰ ਇਹ ਥਰੋਨ ਤੇ ਬੁਰੀ ਤੇ ਬਹੁਤ ਲੱਗਦੀ ਹੈ। ਅਸੀਂ ਇਹਦੇ ਚੀਥੜੇ ਉਡਾਉਂਦੇ ਹਾਂ, ਅਸੀਂ ਇਹਦੇ ਖਿਲਾਫ ਇਨਕਲਾਬ ਬਰਪਾ ਕਰਨੇ ਆ, ਲੇਕਿਨ ਜਦੋਂ ਅਸੀਂ ਇਹਨੂੰ ਲੀਰੋ ਲੀਰ ਕਰਕੇ ਥੱਲੇ ਰੱਖ ਦਿੰਦੇ ਆ, ਫਿਰ ਸਾਨੂੰ ਕੁਝ ਨਿਊ ਨਾਰਮਲ ਚਾਹੀਦਾ ਹੁੰਦਾ। ਉਹਦੀ ਹੁਣ ਫਿਰ ਥੋੜਾ ਜਿਹਾ ਅਗਰ ਇਹਦੀ ਡਿਟੇਲ ਵਿੱਚ ਜਾਈਏ ਤਾਂ ਅਸੀਂ ਫੈਮਿਨਿਸਟ ਦੀ ਗੱਲ ਕਰ ਲੈਂਦੇ ਆ। ਫੈਮਿਨਿਜ਼ਮ ਸਾਡੇ ਕੋਲ ਸਰਫੇਸ 'ਚ ਆਉਂਦੀ ਹੈ ਇੱਕ ਤਹਿਰੀਕ ਦੇ ਤੌਰ ਤੇ ਦੂਸਰੀ ਜੰਗ ਅਜ਼ੀਮ ਤੋਂ ਬਾਅਦ। ਮੇਰਾ ਆਪਣਾ ਇੱਕ ਥੀਸਿਸ ਹੈ ਕਿ ਦੂਸਰੀ ਜੰਗ ਅਜ਼ੀਮ ਨਾ ਹੁੰਦੀ ਤੇ ਫੈਮਿਨਿਜ਼ਮ ਵੀ ਉਸੇ ਮਰ ਖਪ ਜਾਣੀ ਸੀ। 60% ਮੇਲ ਪਾਪੂਲੇਸ਼ਨ ਜਦੋਂ ਵੈਸੇ ਹੀ ਮੁੱਕ ਜਾਂਦੀ ਹੈ ਤੇ ਔਰਤ ਆ ਕੇ ਇੱਕ ਆਈਡੀਆ ਦਿੰਦੀ ਹੈ ਕਿ ਜਿਹੜਾ ਜੈਂਡਰ ਰੋਲ ਹੈ ਨਾ, ਉਹਦੀ ਡਿਵੀਜ਼ਨ, ਉਹਨੂੰ ਤੁਸੀਂ ਜਿਹੜੀ ਵਰਕ ਲੋਡ ਹੈ ਉਹਨੂੰ ਤੁਸੀਂ ਜੈਂਡਰ ਬੇਸ ਨਾ ਕਰੋ। ਉਹਦਾ ਉਹ ਮੈਂ ਬਾਹਰ ਜਾ ਕੇ ਲਾਰੀ ਤੇ ਟਰੱਕ ਵੀ ਚਲਾ ਸਕਨੀ ਆ, ਮੈਂ ਬਾਹਰ ਜਾ ਕੇ ਕ੍ਰੇਨ ਵੀ ਚਲਾ ਲਾਂਦੀ, ਟ੍ਰੇਨ ਵੀ ਚਲਾ ਲਾਂਦੀ, ਬੰਦੇ ਵੈਸੇ ਹੀ ਸੁਸਾਇਟੀ 'ਚ ਘੱਟ ਨੇ। ਤੇ ਉਹ ਫਿਰ ਉਹ ਫੈਮਿਨਿਜ਼ਮ ਦੀ ਤਹਿਰੀਕ ਬਿਲਕੁਲ ਰਾਈਟਲੀ ਫਰਮਾਇਆ ਕਿ ਸ਼ੁਰੂ ਹੀ ਇੱਥੋਂ ਹੋਈ ਸੀ ਕਿ ਜਿਹੜੀ ਮੁਸ਼ੱਕਤ ਦੀ ਡਿਸਟ੍ਰੀਬਿਊਸ਼ਨ ਹੈ, ਵਰਕ ਲੋਡ ਹੈ, ਉਹ ਜੈਂਡਰ ਬੇਸ ਨਹੀਂ ਹੋਣਾ ਚਾਹੀਦਾ। ਉਹਦੇ ਬਾਅਦ ਫਿਰ ਸਾਨੂੰ ਫੈਮਿਨਿਜ਼ਮ ਦੇ ਨਾਲ ਸਾਨੂੰ ਸਰੀਅਲਿਜ਼ਮ ਨਜ਼ਰ ਆਉਂਦਾ ਹੈ। ਉਹਦੇ ਬਾਅਦ ਫਿਰ ਸਾਨੂੰ ਸਰੀਅਲਿਜ਼ਮ ਦੇ ਬਾਅਦ ਅਬਸਰਡਿਜ਼ਮ ਨਜ਼ਰ ਆਉਂਦਾ ਹੈ। ਹਾਲੀ ਅਬਸਰਡਿਜ਼ਮ ਅਸੀਂ ਐਕਸਪੀਰੀਅੰਸ ਕੀਤਾ ਹੀ ਸੀ ਕਿ ਹਰ ਚੀਜ਼ ਅਬਸਰਡਿਜ਼ਮ ਹੈ ਤੇ ਵਿੱਚ ਦਾਦਿਜ਼ਮ ਆ ਜਾਂਦਾ, ਜਿਹਦੇ ਵਿੱਚ ਉਹਨਾਂ ਨੇ ਆਖਿਆ ਜੀ ਆਰਟ ਕੀ ਚੀਜ਼ ਹੈ। ਉਹ ਕਮੋਡ ਲਿਆ ਕੇ ਸਟੇਜ ਤੇ ਉਹਨਾਂ ਰੱਖ ਦਿੱਤਾ, ਉਹਨਾਂ ਕਿਹਾ ਜੀ ਇਹ ਆਰਟ ਹੈ। ਉਹ ਜ਼ਿਆਦਾ ਚੱਲ ਨਹੀਂ ਸਕਿਆ। ਹੁਣ ਫੈਮਿਨਿਜ਼ਮ, ਅਬਸਰਡਿਜ਼ਮ, ਸਰੀਅਲਿਜ਼ਮ, ਦਾਦਿਜ਼ਮ ਦੇ ਬਾਅਦ ਸਾਡੇ ਕੋਲ ਕੁਅਰਿਜ਼ਮ ਆ ਜਾਂਦਾ। ਜਦੋਂ ਪਹਿਲੀ ਦਫਾ ਫਰਾਂਸ ਦੀਆਂ ਸੜਕਾਂ ਤੇ ਕੁਅਰ ਨਿਕਲੇ ਤੇ ਉਹਨਾਂ ਆਖਿਆ ਕਿ ਜੀ ਵੀ ਆਰ ਕੁਅਰ, ਵੀ ਆਰ ਹੇਅਰ, ਟੇਕ ਇਟ অর ਲੀਵ ਇਟ। ਉਹ ਕੀ ਕਹਿੰਦੇ ਸਨ? ਫੈਮਿਨਿਸਟ ਤੇ ਕਹਿੰਦੀਆਂ ਸਨ ਨਾ ਕਿ ਮਰਦ ਪਾਪੂਲੇਸ਼ਨ ਕੋਈ ਨਹੀਂ ਰਹੀ, ਸਾਨੂੰ ਬਾਹਰ ਨਿਕਲਣ ਦਿਓ, ਕੰਮ ਕਰਨ ਦਿਓ, ਮੁਆਸ਼ਰਾ ਚੱਲਣਾ ਹੈ, ਨਿਜ਼ਾਮ ਚੱਲਣਾ ਹੈ। ਇਹ ਕੀ ਤੁਸੀਂ ਮਰਦ ਔਰਤ ਜਿਹੜੀ ਬੀਬੀ ਆਣੀਆਂ ਕਾਇਦੀ ਤੇ ਬੰਦਾ ਜਿਹੜਾ ਉਹ ਰਾਸ਼ਨ ਪਵਾਏਦਾ, ਇਹਨਾਂ ਚੀਜ਼ਾਂ ਚੋਂ ਨਿਕਲੋ। ਆਟੋਮੈਟਿਕਲੀ ਉਹ ਇਸ ਚੀਜ਼ ਨੂੰ ਐਕਵਾਇਰ ਕਰ ਗਈਆਂ। ਨਾਲ ਫਿਰ ਚੀਜ਼ਾਂ ਮਿਲਦੀਆਂ ਗਈਆਂ ਕਿ ਜੀ ਤੁਹਾਡਾ ਰਾਈਟ ਆਫ ਵੋਟ ਜਿਹੜਾ ਉਹ ਤੇ ਬੜੀ ਰੀਸੈਂਟ ਜੀ ਗੱਲ ਹੈ ਅਮਰੀਕਾ 'ਚ, ਤੇ ਤੁਸੀਂ ਤੁਹਾਨੂੰ ਇੰਝ ਲੱਗਦਾ ਹਿਸਟਰੀ ਦੀ ਏਜ ਵਿੱਚ ਕੱਲ ਦੀ ਗੱਲ ਹੈ। ਤੇ ਉਹ ਵੀ ਆਪਣੇ ਬੇਸਿਕ ਰਾਈਟ ਵਿੱਚ ਬਹੁਤ ਬਾਅਦ 'ਚ ਆਈਆਂ। ਕੈਪੀਟਲਿਸਟ ਜਿਹੜੀ ਇਸ਼ੂ ਸਨ, ਕਮਾਈ ਦਾ ਇਸ਼ੂ ਸੀ, ਉਹ ਪਹਿਲਾਂ ਸੀ। ਜਦੋਂ ਕੁਅਰ ਆਏ ਤੇ ਕੁਅਰ ਤੱਕ ਆਉਂਦੀਆਂ ਵੈਸਟ ਜਿਹੜਾ ਇੰਨੀ ਕੁ ਜ਼ਿਆਦਾ ਇਸ ਚੀਜ਼ ਨੂੰ ਐਕਸੈਪਟ ਕਰ ਚੁੱਕਿਆ ਸੀ, ਜਿਹਦੇ ਵਿੱਚ ਉਹ ਗੱਲ ਇਹ ਕਰਦੇ ਸਨ ਕਿ ਅਸੀਂ ਨਾ ਸਿਰਫ ਹੈ ਕਿ ਜੈਂਡਰ ਰੋਲ ਨੂੰ ਨਹੀਂ ਮੰਨਦੇ, ਅਸੀਂ ਸੁਸਾਇਟੀ ਦੇ ਦਿੱਤੇ ਹੋਏ ਜੈਂਡਰ ਦੇ ਡਰੈਸ ਕੋਡ ਨੂੰ ਨਹੀਂ ਮੰਨਦੇ, ਅਸੀਂ ਸੁਸਾਇਟੀ ਦੇ ਦਿੱਤੇ ਹੋਏ ਜੈਂਡਰ ਦੇ ਹੁਲੀਏ ਨੂੰ ਨਹੀਂ ਮੰਨਦੇ। ਕਿਉਂ ਵੈਸਾ ਹੈ ਸ਼ੁਰੂ ਹੋ ਗਿਆ ਜੀ? ਕਿਉਂ ਹੁਣ ਇੱਕ ਬੀਬੀ ਜਿਹੜੀ ਹੈ ਉਹ ਬੂਟ ਪਾ ਕੇ ਕਿਤੇ ਨਹੀਂ ਜਾ ਸਕਦੀ ਤੇ ਬੰਦਾ ਪਿੰਕ ਰੰਗ ਦੀ ਹੀਲ ਨਹੀਂ ਪਾ ਸਕਦਾ? ਉਸ ਮਾਰਚ ਵਿੱਚ ਲੋਕਾਂ ਨੇ ਪਿੰਕ ਰਿਬਨ ਨਾਲ ਜਿਹੜੀਆਂ ਨੇ ਚੁੱਟੀਆਂ ਕੀਤੀਆਂ ਨੇ। ਕਿਉਂ ਜੀ? ਬੰਦਾ ਕਿਉਂ ਨਹੀਂ ਵਾਲੀਆਂ ਪਾ ਸਕਦਾ ਤੇ ਬੀਬੀ ਜਿਹੜੀ ਉਹ ਕਿਉਂ ਨਹੀਂ ਕੋਟ ਪਾ ਸਕਦੀ? ਡਰੈਸ ਕੋਡ ਸੀ ਨਾ, ਔਰਤ ਨੇ ਇੱਕ ਫਰੋਕ ਪਾਣੀ ਹੈ। ਉਹ ਕੁਅਰ ਸੀ ਹੈ। ਕੁਅਰ ਦਾ ਮਤਲਬ ਹੈ ਅਜੀਬੋ ਗਰੀਬ ਹੋਣਾ। ਉਹ ਉੱਥੋਂ ਚਲਦੇ ਉਹ ਅਜੀਬੋ ਗਰੀਬ ਹੋਣ ਦੇ ਚੱਕਰ ਵਿੱਚ ਉਹਨਾਂ ਆਖਿਆ ਜੀ ਹੁਣ ਇਹ ਗੱਲ ਪੂਰੀ ਕੀ ਪਈ ਹੁੰਦੀ ਹੈ? ਗੱਲ ਹੁੰਦੀ ਹੈ ਵੀ ਹਿਊਮਨ ਏਜੰਸੀ ਦੀ, ਮੇਰੀ ਹੋਂਦ ਦੀ। ਸ਼ੁਰੂ ਇੱਥੋਂ ਹੋਈ ਹੈ ਕਿ ਜੀ ਮੈਂ ਹੈ ਵਾਂ, ਮੈਨੂੰ ਮਹਿਸੂਸ ਕਰੋ, ਮੇਰੀ ਗੱਲ ਨੂੰ ਸਮਝੋ। ਤੇ ਟੁਰਦੇ ਟੁਰ ਕਿੱਥੇ ਗਈ ਹੈ? ਕੁਅਰਿਜ਼ਮ ਤੇ, ਕਿ ਮੇਰੀ ਮਰਜ਼ੀ ਕਿ ਮੈਂ ਬੰਦਾ ਵਾਂ, ਮੇਰੀ ਮਰਜ਼ੀ ਕਿ ਮੈਂ ਔਰਤ ਹਾਂ। ਮੈਂ 4 ਸਾਲ ਡੈਨਮਾਰਕ 'ਚ ਪੜ੍ਹਦੀ ਰਹੀ ਹਾਂ। ਉੱਥੇ ਕੋਰਟ ਵਿੱਚ ਇੱਕ ਕੇਸ ਚੱਲਦਾ ਰਿਹਾ ਕਾਫੀ ਸਾਲਾਂ ਕਿ ਜੀ ਫਰੰਟਲ ਨਿਊਡਿਟੀ ਜਿਹੜੀ ਹੈ ਉਹ ਮਰਦ ਤੇ ਔਰਤ ਦੀ ਇੱਕ ਕਿਉਂ ਨਹੀਂ? ਸਵਿਮਿੰਗ ਪੂਲ ਵਿੱਚ ਔਰਤ ਵਾਸਤੇ ਕੰਪਲਸਰੀ ਕਿਉਂ ਵੇ 2 ਪੀਸ ਲੈ ਕੇ ਜਾਣਾ ਤੇ ਮਰਦ ਵਾਸਤੇ 1 ਪੀਸ? ਅਲਟੀਮੇਟਲੀ ਬੀਬੀਆਂ ਕੇਸ ਜੀਤ ਗਈਆਂ। ਹੁਣ ਤੁਹਾਨੂੰ ਹੈਰਤ ਹੋਏਗੀ, ਤੁਹਾਨੂੰ ਲੱਗੇਗਾ ਇਹ ਗੱਲਾਂ ਸੁਣ ਕੇ ਕਿ ਇਹ ਦੁਨੀਆ ਤੇ ਨਿਰਾਲੀਆਂ ਗੱਲਾਂ ਨੇ, ਇਹ ਕਦੀ ਕਿਸੇ ਨੇ ਕੀਤੀਆਂ ਹੀ ਨਹੀਂ ਹੋਣਗੀਆਂ। ਮੇਰਾ ਪੁਆਇੰਟ ਇਹ ਵੇ ਕਿ ਇਹ ਗੱਲਾਂ ਕਰਕੇ ਸੜ ਕੇ ਸੁਆਹ ਹੋ ਚੁੱਕੀਆਂ ਨੇ। ਜੇ ਤੁਸੀਂ ਇਸ ਗੱਲ ਨੂੰ ਇਸ ਹੱਦ ਤੱਕ ਅਦਾਲਤਾਂ ਤੱਕ ਜਿਹੜਾ ਹੁਣ ਉੱਥੇ ਤੁਸੀਂ ਜਾਓ, ਤੁਹਾਨੂੰ ਬੀਚਸ ਉੱਤੇ ਕੰਪਲੀਟ ਨਿਊਡ ਬੀਚ ਨੇ ਤੇ ਨਾਰਮਲਾਈਜ਼ ਹੀ ਗੱਲ, ਚੀਜ਼ਾਂ ਨਾਰਮਲ ਹੋ ਜਾਂਦੀਆਂ ਨੇ। ਅਗਰ ਔਰਤ ਇਸ ਗੱਲ ਦੇ ਉੱਤੇ ਜਾ ਕੇ ਅਦਾਲਤ 'ਚ ਪਹੁੰਚ ਸਕਦੀ ਹੈ ਕਿ ਮੈਨੂੰ ਮਰਦ ਦੇ ਮੁਕਾਬਲੇ 'ਚ ਹੱਕ ਦਾ ਇਹ ਵੇ ਕਿ ਸਵਿਮਿੰਗ ਪੂਲ 'ਚ ਮੈਂ ਕਿਉਂ 2 ਟੋਟੇ ਲੈ ਕੇ ਚੱਲੀ ਹਾਂ? ਮੇਰੇ ਵਾਸਤੇ ਤੁਸੀਂ ਇੱਥੇ ਕਾਨੂੰਨ ਬਣਾਈ ਹੈ। ਮੇਰਾ ਮਤਲਬ ਐਸੀ ਕਿਹੜੀ ਸ਼ੈ ਖਾਸ ਲੱਗੀ ਹੈ ਜਿਹੜੀ ਬੰਦੇ ਨੂੰ ਨਹੀਂ ਲੱਗੀ? ਜਾਂ ਉਹਦੇ ਵਾਸਤੇ ਵੀ ਉਹ ਰੱਖੋ, ਮੇਰੇ ਵਾਸਤੇ ਵੀ ਉਹ ਰੱਖੋ।
ਠੀਕ ਹੋ ਗਿਆ। ਇੱਥੇ ਤੱਕ ਦੀ ਆਜ਼ਾਦੀ ਹਾਸਿਲ ਕਰਨ ਦੇ ਬਾਅਦ ਇਹਨੂੰ ਅਸੀਂ ਕਹਿੰਦੇ ਹਾਂ ਆਜ਼ਾਦੀ। ਇੱਥੇ ਤੱਕ ਦੇ ਬਾਅਦ ਅਸੀਂ ਹੁਣ ਫਿਰ ਇਹ ਗੱਲ ਟੁਰੀ ਕਿੱਥੋਂ ਸੀ ਜਦੋਂ ਕ੍ਰਿਸਚੀਅਨਸ ਨੇ ਵਿਚੇਸ ਸਾੜਨੀਆਂ ਸ਼ੁਰੂ ਕੀਤੀਆਂ ਸਨ। ਕੰਟਰੋਲ ਸੀ ਨਾ। ਔਰਤ ਕਹਿੰਦੀ ਸੀ ਜੀ ਮੈਂ ਕੈਮਿਸਟਰੀ ਦਾ ਕੰਮ ਕਰਨਾ ਹੈ, ਮੈਂ ਗਾਇਨੀ ਦਾ ਕੰਮ ਕਰਨਾ ਹੈ, ਉਹ ਕੋਈ ਵਿਚੇਸ ਸਣ ਤੇ ਨਹੀਂ। ਤੇ ਪਾਦਰੀਆਂ ਨੇ ਫੜ ਕੇ ਪਤਾ ਨਹੀਂ ਕਿੰਨੇ ਲੱਖ ਜਿਹੜੀਆਂ ਨੇ ਔਰਤਾਂ ਸਾੜ ਛੜੀਆਂ। ਉਹ ਕੀ ਮਤਲਬ ਸਾਰੀਆਂ ਜਾਦੂਗਰਨੀਆਂ ਹੀ ਸਨ, ਸਾਰੇ ਜਾਦੂ ਹੀ ਕਰਦੀਆਂ ਸਨ। ਜਾਦੂ ਪਤਾ ਨਹੀਂ, ਜਾਦੂ ਮੇਰਾ ਤਾਂ ਨਹੀਂ ਖਿਆਲ ਕੋਈ ਸ਼ੈ ਹੁੰਦੀ ਵੀ ਐਸੀ ਕਿ ਜਿਹੜੀ ਇੰਨੀ ਬਾਕਮਾਲ ਤਰੀਕੇ ਨਾਲ ਕੀਤੀ ਜਾ। ਉਹਨਾਂ ਦੇ ਟਰਾਇਲ ਹੁੰਦੇ ਸਨ, ਉਹਨਾਂ ਦੇ ਟੌਰਚਰਸ ਕਦੀ ਵੇਖੋ ਤੇ ਹੈਰਾਨ ਹੋ ਜਾਓ ਕਿਸ ਤਰੀਕੇ ਨਾਲ ਉਹਨਾਂ ਨੂੰ ਕੱਟ ਕੇ ਚੀਰ ਕੇ ਉਹਨਾਂ ਦੇ ਵਿੱਚੋਂ ਜਿੰਨ ਕੱਢੇ ਜਾਂਦੇ ਸਨ। ਤੇ ਉਹ ਕਰਦੀਆਂ ਕੀ ਸਨ? ਪਰਫਿਊਮ ਬਣਾਉਂਦੀਆਂ ਸਨ, ਕੈਮੀਕਲ ਕੰਪੋਜੀਸ਼ਨ ਜਿਹੜੀ ਹੈ ਕੋਈ ਇੱਕ ਦੋ ਕਰ ਲੈਂਦੀਆਂ ਸਨ, ਡਾਈ ਬਣਾਉਂਦੀਆਂ ਸਨ। ਉਦੋਂ ਕੈਮਿਸਟਰੀ ਜਿਹੜੀ ਸੀ ਬਹੁਤ ਵੱਡਾ ਮੈਜਿਕ ਸੀ। ਸਰਜਰੀ ਕਰਦੀਆਂ ਸਨ, ਸਰਜਰੀ ਕਰਦਿਆਂ ਫਿਰ ਗਾਇਨੀ ਦੀ ਸਰਜਰੀ ਕਰਨ ਲੱਗ ਪੈਂਦੀਆਂ ਸਨ। ਗਾਇਨੀ ਦੀ ਸਰਜਰੀ ਕਰਦਿਆਂ ਪੂਰੀ ਇੱਕ ਕਿਤਾਬ ਹੈ ਕਿ ਕਿਸ ਤਰ੍ਹਾਂ ਉਹ ਐਲੀਟ ਦੇ ਭੇਦ ਉਹਨਾਂ ਨੂੰ ਪਤਾ ਲੱਗਣ ਲੱਗ ਪੈਂਦੇ ਸਨ। ਕੌਣ ਉਹਨਾਂ ਕੋਲ ਆ ਕੇ ਕਿਸ ਟਾਈਪ ਦੀ ਸਰਜਰੀ ਕਰਾਉਂਦਾ ਸੀ। ਅਲਟੀਮੇਟਲੀ ਫਿਰ ਉਹ ਪੋਲੀਟੀਕਲ ਜਿਹੜਾ ਉਹਨਾਂ ਦੀ ਅਸੈਸੀਨੇਸ਼ਨ ਹੁੰਦੀ ਸੀ। ਉਹਦੇ 'ਚ ਬਾਹਰ ਨਿਕਲ ਕੇ ਫਿਰ ਔਰਤ ਨੇ ਆਖਿਆ ਜੀ ਮੈਂ ਵਾਂ, ਮੇਰੀ ਹੋਂਦ ਨੂੰ ਮੰਨੋ। ਪੂਰਾ ਯੂਰਪ ਮੰਨ ਗਿਆ। ਫਿਰ ਉਹ ਔਰਤ ਨੇ ਆਖਿਆ ਜੀ ਮੇਰੀ ਮਰਜ਼ੀ ਹੈ, ਮੈਂ ਅੱਜ ਔਰਤ ਹਾਂ ਜਾਂ ਕੱਲ ਬੰਦਾ ਵਾਂ। ਬੰਦੇ ਨੇ ਆਖਿਆ ਜੀ ਮੇਰੀ ਮਰਜ਼ੀ ਹੈ, ਮੈਂ ਕ੍ਰਾਸ ਡ੍ਰੈਸਿੰਗ ਕਰਾਂ ਦਾ ਮੇਰੀ ਮਰਜ਼ੀ ਹੈ। ਮੰਨ ਗਏ। ਫਿਰ ਜੀ ਆਖਿਆ ਕਿ ਮੇਰੀ ਮਰਜ਼ੀ ਹੈ ਕਿ ਜਿਹਨੂੰ ਮੈਨੂੰ ਪਹਿਲਾਂ ਤੇ ਮੈਂ ਜੈਂਡਰ ਆਈਡੈਂਟੀਟੀ ਨੂੰ ਨਹੀਂ ਮੰਨਦਾ, ਫਿਰ ਮੇਰੀ ਮਰਜ਼ੀ ਹੈ ਕਿ ਮੈਂ ਬਾਇਓਲੋਜੀਕਲ ਆਈਡੈਂਟੀਟੀ ਨੂੰ ਵੀ ਨਹੀਂ ਮੰਨਦਾ। ਫਿਰ ਜੈਂਡਰ ਚੇਂਜ ਆਪਰੇਸ਼ਨ ਹੋਣੇ ਸ਼ੁਰੂ ਹੋ ਗਏ। ਫੀਮੇਲ ਜੈਨੀਟੇਲੀਆ ਕੱਟ ਕੇ ਤੁਸੀਂ ਪਲਾਸਟਿਕ ਦੇ ਮੇਲ ਜੈਨੀਟੇਲੀਆ ਲਾ ਲਓ, ਮੇਡ ਇਨ ਚਾਈਨਾ। ਇਹ ਮਜ਼ਾਕ ਨਹੀਂ ਹੋ ਰਿਹਾ, ਇਹ ਬਹੁਤ ਸੀਰੀਅਸ ਗੱਲ ਹੈ। ਇਹਦੇ ਉੱਤੇ ਬਕਾਇਦਾ ਕਾਨੂੰਨ ਸਾਜ਼ੀ ਜਿਹੜੀ ਹੈ। ਟਰੰਪ ਇਸ ਗੱਲ ਦੇ ਉੱਤੇ ਵੋਟ ਲੈ ਕੇ ਆਇਆ ਕਿ ਮੈਂ ਸਕੂਲਾਂ 'ਚ ਇਹ ਗੱਲ ਨਹੀਂ ਹੋਣ ਦੇਵਾਂਗਾ ਕਿ ਤੁਸੀਂ ਆਪਣੇ ਜੈਨੀਟਲਸ ਜਿਹੜੇ ਨੇ ਬਦਲ ਕੇ ਤੁਸੀਂ ਨਹੀਂ ਕਹਿ ਸਕਦੇ ਕਿ ਜੀ ਮੈਂ ਬੰਦਾ ਵਾਂ ਜਾਂ ਔਰਤ ਹਾਂ। ਲੇਕਿਨ ਇੱਕ ਬਹੁਤ ਵੱਡੀ ਤਾਦਾਦ ਹੈ ਜਿਹੜੀ ਕਹਿੰਦੀ ਹੈ ਕਿ ਅਸੀਂ ਇਹ ਹਾਂ। ਹੁਣ ਇਹ ਗੱਲ ਬਹੁਤ ਅੱਗੇ ਤੱਕ ਟੁਰ ਜਾਏਗੀ। ਗੱਲ ਸ਼ੁਰੂ ਹੁੰਦੀ ਹੈ ਅੱਖ ਤੋਂ ਤੇ ਗੱਲ ਉੱਥੇ ਤੱਕ ਟੁਰ ਜਾਂਦੀ ਹੈ ਕਿ ਮੈਂ ਆਪ ਡਿਸਾਈਡ ਕਰਨਾ ਵੇ ਕਿ ਮੈਂ ਕੌਣ ਹਾਂ। ਅਸੀਂ ਇਹ ਪੂਰਾ ਤਮਾਸ਼ਾ ਜਿਹੜਾ ਹੈ ਨਾ, ਇਹ ਸਾਡਾ ਤੇ ਰੈਨੇਸਾਂ ਆ ਕੇ ਤੇ ਰੁਕ ਗਿਆ ਹੈ ਨਾ, ਜਾਂਦਾ ਹੀ ਨਹੀਂ ਪਿਆ। ਉਹਨਾਂ ਦੇ ਰੈਨੇਸਾਂ ਦੇ ਬਾਅਦ ਪਤਾ ਨਹੀਂ ਕਿੰਨੇ ਮਰਲੇ ਤੈਅ ਕਰ ਲਏ ਨੇ ਸਾਡਾ ਰੈਨੇਸਾਂ, ਕਿਉਂਕਿ ਸਾਡੇ ਇੱਥੇ ਚੜੇਲਾ ਸਾੜੀਆਂ ਨਹੀਂ ਸੜ ਗਈਆਂ ਤੇ ਸਾਡਾ ਰੈਨੇਸਾਂ ਇੱਥੇ ਸਟਕ ਕਰ ਗਿਆ। ਅਸੀਂ ਰੈਨੇਸਾਂ ਦੇ ਵਿੱਚ ਹੀ ਹਾਂ। ਜਿਹੜੀ ਰੈਨੇਸਾਂ ਦੇ ਵਿੱਚ ਉਹਨਾਂ ਦੀ ਜੰਗ ਸੀ ਨਾ ਕਿ ਅਸੀਂ ਆਪਣੇ ਹੱਕ ਵਾਸਤੇ ਗੱਲ ਕਰਨੀ, ਅਸੀਂ ਆਪਣੇ ਹੱਕਾਂ ਵਾਸਤੇ ਗੱਲ ਪੇ ਕਰਨੇ ਆ, ਅਸੀਂ ਉਹਦੇ ਤੋਂ ਅੱਗੇ ਜਾ ਹੀ ਨਹੀਂ ਪੈ ਸਕਦੇ। ਇਹ ਸਾਰੀ ਦੀ ਸਾਰੀ ਚੀਜ਼ ਜਿਹੜੀ ਹੈ ਬੋਇਲ ਡਾਊਨ ਹੁੰਦੀ ਹੈ ਆਰਡਰ ਤੇ ਕੇਓਸ ਤੇ। ਕੇਓਸ ਤੋਂ ਮੇਰੀ ਮਤਲਬ ਹੈ ਅਬਤਰੀ। ਅਗਰ ਤੁਸੀਂ ਸੁਸਾਇਟੀ ਦੇ ਵਿੱਚ, ਸੁਸਾਇਟੀ ਜਦੋਂ ਬਣਦੀ ਹੈ ਤਾਂ ਇੱਕ ਸਰਟਨ ਨੋਰਮਸ ਉੱਤੇ ਬਣਦੀ ਹੈ, ਇੱਕ ਸਰਟਨ ਰੂਲਸ ਦੇ ਉੱਤੇ ਬਣਦੀ ਹੈ। ਅਗਰ ਤੁਸੀਂ ਸਿਰਫ ਆਪਣੀ ਏਜੰਸੀ, ਆਪਣੇ ਹੋਣ ਤੇ ਆਪਣੀ ਐਗਜ਼ਿਸਟੈਂਸ ਵਾਸਤੇ ਸੁਸਾਇਟਲ ਨੋਰਮਸ ਨੂੰ ਨਹੀਂ ਮੰਨੋਦੇ ਤੇ ਹਰ ਬੰਦਾ ਉਹੀ ਚੀਜ਼ ਪ੍ਰੈਕਟਿਸ ਕਰੇਗਾ ਤਾਂ ਸੁਸਾਇਟੀ ਕੇਓਟਿਕ ਹੋ ਜਾਏਗੀ। ਫਿਰ ਉਹਦੇ ਵਾਸਤੇ ਕੀ ਕੀਤਾ ਜਾਏ? ਉਹਦੇ ਵਾਸਤੇ ਇਸ ਪ੍ਰੋਸੈਸ ਨੂੰ ਸਲੋ ਕੀਤਾ ਜਾਏ, ਚੀਜ਼ਾਂ ਨੂੰ ਨਾਰਮਲਾਈਜ਼ ਕੀਤਾ ਜਾਏ। ਅੱਜ ਤੁਸੀਂ ਜੋ ਕੁਝ ਦੇਖ ਰਹੇ ਹੋ ਅੱਜ ਤੋਂ 20 ਸਾਲ ਪਹਿਲਾਂ ਨਹੀਂ ਸੋ ਵੇਖਦੇ। ਇਸ ਪ੍ਰੋਸੈਸ ਨੂੰ ਇਹ ਸਲੋ ਤੇ ਪੇਨਫੁਲ ਤੇ ਹੁੰਦਾ ਹੈ, ਪਰ ਇਸ ਪ੍ਰੋਸੈਸ ਨੂੰ ਥੋੜਾ ਸਲੋ ਕੀਤਾ ਜਾਏ। ਫਿਰ ਹੱਕ ਨੂੰ ਫੈਮਿਨਿਜ਼ਮ ਦੇ ਨਾਲ ਬਿਲਕੁਲ ਨਾ ਮਿਲਾ ਦਿੱਤਾ ਜਾਏ, ਕਿਉਂਕਿ ਫੈਮਿਨਿਜ਼ਮ ਇੱਕ ਵੈਸਟਰਨ ਕਨਸੈਪਟ ਹੈ। ਮੈਂ ਬਾਰ-ਬਾਰ ਇਹੀ ਆਨੀ ਹਾਂ, ਜਿਵੇਂ ਬਾਕੀ ਇਜ਼ਮ ਇੱਥੇ ਆ ਕੇ ਨਹੀਂ ਲੱਗ ਸਕਦੇ। ਜਿਵੇਂ ਅੱਜ ਤੱਕ ਸਾਨੂੰ ਅਫਸਾਨੇ ਦਾ ਅੰਗਰੇਜ਼ੀ ਟ੍ਰਾਂਸਲੇਸ਼ਨ ਨਹੀਂ ਲੱਭੀ ਤੇ ਗਜ਼ਲ ਦਾ ਸਾਨੂੰ ਅੰਗਰੇਜ਼ੀ ਟ੍ਰਾਂਸਲੇਸ਼ਨ ਨਹੀਂ ਲੱਭੀ ਨਾ, ਇਹ ਸਾਡੇ ਇੰਡੀਜਨਸ ਜਨਰਾਸ ਨੇ। ਇਸੇ ਵਾਸਤੇ ਸਾਡੇ ਔਰਤ ਤੇ ਮਰਦ ਦੇ ਮਸਾਇਲ ਦੇ ਜਿਹੜੀ ਫਿਲਾਸਫੀ ਤੇ ਇਜ਼ਮ ਨੇ ਸਾਨੂੰ ਆਪਣੇ ਇੰਡੀਜਨਸ ਬਣਾਉਣੇ ਪੈਣਗੇ। ਅਸੀਂ ਉੱਥੋਂ ਇੰਪੋਰਟ ਕਰਕੇ, ਉਹਦੀ ਜਿਓਗ੍ਰਾਫੀਆ ਵੱਖਰਾ ਹੈ, ਉਹਦਾ ਕਲਚਰ ਵੱਖਰਾ ਹੈ, ਉਹਦੀ ਉਸ ਵਕਤ ਦੀ ਜ਼ਰੂਰਤ ਵੱਖਰੀ ਸੀ, ਉਹਦਾ ਜਿਹੜਾ ਮਾਹੌਲ ਸੀ ਵੱਖਰਾ ਸੀ, ਉਹਦਾ ਕਲਚਰ ਵੱਖਰਾ ਸੀ। ਅਸੀਂ ਉਹਨਾਂ ਸਾਰੇ ਪੈਰਾਮੀਟਰਸ ਨੂੰ ਪੂਰਾ ਨਹੀਂ ਕਰਦੇ। ਸਾਡੇ ਕਲਚਰ ਦੇ ਵਿੱਚ ਨਾ ਉਨੀ ਸਬਜੂਗੇਸ਼ਨ ਹੈ ਜਿਹੜਾ ਕਿ ਵੈਸਟ ਅੱਜ ਨਹੀਂ ਮੰਨਦਾ, ਨਾ ਇੰਨੀ ਹਿਊਮਿਡਿਟੀ ਹੈ, ਨਾ ਔਰਤ ਦੀ ਰਾਈਚੀਅਸਨੈਸ ਦਾ ਉਹ ਕਨਸੈਪਟ ਹੈ ਜਿਹੜਾ ਬਿਬਲੀਕਲ ਹੈ, ਸਾਡਾ ਨਹੀਂ। ਇੱਕ ਤੇ ਜਿੰਨਾ ਹੁਣੇ ਫਰਮਾਇਆ ਕਿ ਜੀ ਔਰਤ ਜਿਹੜੀ ਖਾਸ ਤੌਰ ਤੇ ਸਾਡੀ ਇੱਥੇ ਦੀ ਇੰਡੀਜਨਸ ਔਰਤ ਹੈ। ਮੈਂ ਆਪਣੇ ਥੀਸਿਸ 'ਚ ਵੀ ਜ਼ਿਕਰ ਕੀਤਾ ਉਸ ਡਾਂਸਿੰਗ ਗਰਲ ਦਾ। ਮੇਰਾ ਥੀਸਿਸ ਵਿੱਚ ਮੈਂ ਆਪਟ ਕੀਤਾ ਪੰਜਾਬੀ ਥੀਏਟਰ, ਖਾਸ ਤੌਰ ਤੇ ਉਹਦੀਆਂ ਜੁਗਤਾਂ ਜਿਹੜੀਆਂ ਨੇ। ਤੇ ਮੈਂ ਪੰਜਾਬੀ ਜਿਹੜਾ ਪਰਫਾਰਮਿੰਗ ਆਰਟ ਦੇ ਟੌਪਿਕ ਤੋਂ ਹਟ ਜਾਵਾਂਗੇ, ਮੈਂ ਬਸ ਟੱਚ ਕਰਨੀ ਆ ਕਿ ਉਹ
ਕਿੰਨਾ ਇੰਡੀਜਨਸ ਹੈ ਤੇ ਸਾਡੀ ਲੈਂਗੁਏਜ ਜਿਹੜੀ ਉਹ ਬਕਾਇਦਾ ਨਟਿਆ ਸ਼ਾਸਤਰਾਂ ਤੋਂ ਕਿਵੇਂ ਮਿਲਦੀ ਹੈ ਤੇ ਜਿਹੜਾ ਡੈਂਸਿੰਗ ਮੇਲ ਤੇ ਡੈਂਸਿੰਗ ਫੀਮੇਲ ਹੈ ਉਹ ਪ੍ਰੀਕਰਸਰ ਹੈ ਸਾਡੇ ਅੱਜ ਦੇ ਪਰਫਾਰਮਿੰਗ ਆਰਟ ਦਾ। ਤੇ ਸਾਡੀ ਔਰਤ ਦੀ ਉਹ ਸਬਜੂਗੇਸ਼ਨ ਹੈ ਨਹੀਂ। ਸਾਡੇ ਉੱਤੇ ਸਬਜੂਗੇਸ਼ਨ ਦਾ ਐਕਸਪੈਰੀਮੈਂਟ ਬੜਾ ਰੀਸੈਂਟ ਜਿਹਾ ਕੀਤਾ ਗਿਆ, ਤੁਹਾਡੀ ਮੇਰਾ ਖਿਆਲ ਹੈ ਪੈਦਾ ਹੋਣ ਤੋਂ ਪਹਿਲਾਂ ਦਾ ਕੋਈ ਰੀਸੈਂਟ ਜਿਹਾ ਇਨਸੀਡੈਂਟ ਹੈ। ਅਸੀਂ ਉਹ ਪਹਿਲਾ ਪਾਕਿਸਤਾਨ ਦਾ ਐਕਸਪੀਰੀਅੰਸ ਬੜਾ ਰੀਸੈਂਟ ਕੀਤਾ ਹੈ। ਇਹਦੇ ਤੋਂ ਪਹਿਲਾਂ ਵੀ ਸਾਡੇ ਹਾਲਾਤ ਐ ਨਹੀਂ ਸਨ। ਫਿਰ ਹੁਣ ਸਾਨੂੰ ਆਪਣੇ ਪ੍ਰੋਬਲਮਸ ਦੀ ਪਹਿਲਾਂ ਲਿਸਟ ਬਣਾਉਣੀ ਪਵੇਗੀ। ਉਹਨਾਂ ਪ੍ਰੋਬਲਮਸ ਜਿਹੜੇ ਕ੍ਰਾਈਮ ਨੇ, ਜਿਹੜੀ ਸਟੇਟ ਦੀ ਜ਼ਿੰਮੇਵਾਰੀ ਹੈ, ਡੋਮੈਸਟਿਕ ਵਾਇਲੈਂਸ ਹੈ, ਜਿਵੇਂ ਚਾਈਲਡ ਅਬਿਊਜ਼ ਹੈ, ਚਾਈਲਡ ਮੈਰਿਜ ਹੈ, ਇਹ ਸਾਰੇ ਕ੍ਰਾਈਮ ਨੇ। ਇਹ ਸਟੇਟ ਦੀ ਜ਼ਿੰਮੇਵਾਰੀ ਹੈ, ਇਹ ਮੇਰੀ ਜ਼ਿੰਮੇਵਾਰੀ ਨਹੀਂ ਕਿ ਮੈਂ ਉਹਦੇ ਉੱਤੇ ਬਹਿ ਕੇ ਲੈਕਚਰ ਦੇਵਾਂ। ਅਗਰ ਇੱਕ ਸਟੇਟ ਹੈ ਤੇ ਉਹਦੀ ਜ਼ਿੰਮੇਵਾਰੀ ਹੈ ਕਿ ਇੱਕ ਔਰਤ ਨੂੰ ਅਗਰ ਘਰ 'ਚ ਕੁੱਟ ਵੀ ਪੈਂਦੀ ਹੈ ਤੇ ਉਹਦੇ ਵਾਸਤੇ ਉਹਦਾ ਕੁਝ ਕਰੋ। ਇਹ ਔਰਤ ਇੱਕ ਸਟੇਟ ਦੀ ਜ਼ਿੰਮੇਵਾਰੀ ਹੈ। ਫਿਰ ਅਸੀਂ ਉਹਦੇ ਵਿੱਚੋਂ ਕ੍ਰਾਈਮ ਵੱਖਰੇ ਕਰਾਂਗੇ, ਅਸੀਂ ਪ੍ਰੋਬਲਮ ਵੱਖਰੇ ਕਰਾਂਗੇ, ਫਿਰ ਉਹਨਾਂ ਪ੍ਰੋਬਲਮਸ ਨੂੰ ਆਪਣੇ ਕਲਚਰ ਤੇ ਜੀਓਗ੍ਰਾਫੀ ਦੀ ਛਾਣਨੀ 'ਚ ਪਾਵਾਂਗੇ ਤੇ ਫਿਰ ਗੱਲ ਕਰਾਂਗੇ ਕਿ ਕਿੰਨੇ ਕੁ ਮਰਦ ਸਾਡਾ ਇਸਤਿਹਸਾਲ ਪੇ ਕਰਦੇ ਨੇ, ਕਿੰਨੇ ਕੁ ਪਿਓ ਭਰਾ ਜਿਹੜੇ ਨੇ ਉਹ ਸਾਡੇ ਬਾਰੇ 'ਚ ਨਹੀਂ, ਕਿੰਨੇ ਕੁ ਬੀਬੀਆਂ ਜਿਹੜੀਆਂ ਨੇ ਉਹ ਬੰਦਾ ਨਹੀਂ ਚਾਹੁੰਦੀਆਂ। ਤੇ ਅਸਲ 'ਚ ਕਹਾਣੀ ਹੈ ਕੀ ਹੈ। ਤੇ ਉਸਤਾਦ ਹੋਣ ਦਾ ਇੱਕ ਨੁਕਸਾਨ ਇਹ ਵੀ ਹੁੰਦਾ ਕਿ ਮੈਂ 3 ਘੰਟੇ ਇੱਕੋ ਤਕਰੀਰ ਕਰਦੀ ਰਹਾਂਗੀ, ਮੈਂ ਆਪਣੇ ਆਪ ਨੂੰ ਆਪ ਰੋਕਨੀ ਆ। ਨਹੀਂ, ਮੈਂ ਇਹ ਨਾ ਹੋਵੇ ਕਿ ਮੈਂ ਰਾਂਟ ਇੱਕੋ ਜਗ੍ਹਾ ਦੇ ਉੱਤੇ ਕਰਦੀ ਜਾਵਾਂ। जी नहीं, ਤੁਸੀਂ ਬਹੁਤ ਅੱਛਾ ਜਾ ਰਹੇ ਹੋ ਜੀ, ਬਹੁਤ ਅੱਛਾ ਜਾ ਰਹੇ ਹੋ। ਬਿਲਕੁਲ ਡਿਫਰੈਂਟ ਟੌਪਿਕ ਹੈ ਔਰ ਕੋਈ ਜਿਸ ਗੱਲ ਤਰ੍ਹਾਂ ਨਹੀਂ। ਤੁਸੀਂ ਦੱਸ ਰਹੇ ਹੋ, ਜਿਸ ਤਰ੍ਹਾਂ ਤੁਸੀਂ ਇੱਕ ਚੀਜ਼ ਨੂੰ ਖੋਲ ਕੇ ਦੱਸ ਰਹੇ ਹੋ, ਮੈਂ ਕਹਿੰਦੀ ਹਾਂ ਕਿ ਇੱਥੇ ਬਹੁਤ ਮੁਸ਼ਕਿਲ ਦੇ ਨਾਲ ਕੋਈ ਇਸ ਤਰ੍ਹਾਂ ਗੱਲ ਕਰ ਰਿਹਾ ਹੈ। ਉਹਦਾ ਪ੍ਰੋਬਲਮ ਪਤਾ ਹੈ ਕੀ ਹੈ? ਬਹੁਤ ਮਿਹਰਬਾਨੀ। ਉਹਦਾ ਪ੍ਰੋਬਲਮ ਹੈ ਵੀ ਕਿ ਐਕਸਪੈਕਟ ਕੀਤਾ ਜਾਂਦਾ ਹੈ ਕਿ ਜਿਹੜੀ ਔਰਤ ਹੁਣ ਮੈਨੂੰ ਅਗਰ ਵੇਖੋ, ਮੈਂ ਅਗਰ ਆਪਣੇ ਜ਼ਾਤੀ ਤੌਰ ਤੇ ਦੱਸਾਂ ਤੇ ਇਹ ਇੱਕ ਪੰਜਾਬੀ ਜੱਟ ਫੈਮਿਲੀ, ਠੀਕ ਹੈ, ਮਾਂ ਵੜਾਏ ਚ ਬਾਪ ਜਿਹੜਾ ਚੀਮਾ, ਇੱਕ ਹੰਬਲ ਬੈਕਗ੍ਰਾਉਂਡ, ਅੱਬਾ ਜੀ ਜਿਹੜੇ ਨੇ ਉਹ ਜ਼ਮੀਨਦਾਰ ਕਾਲਜ ਚ ਪੜ੍ਹ ਕੇ ਤੇ ਅਫਸਰ ਬਣ ਗਏ ਤੇ ਸਾਂਵਲੇ ਜੇ ਰੰਗ ਦੇ ਸਨ। ਮੈਂ ਅਕਸਰ ਹੀ ਕਹਿੰਦੀ ਹਾਂ ਕਿ ਤੇ ਮਾਂ ਮੇਰੀ ਉੱਚੀ ਲੰਮੀ ਸੋਹਣੀ ਚਿੱਟੀ ਦੁੱਧ ਤੇ ਉਹ ਫਿਰ ਜਿਵੇਂ ਬੰਦੇ ਦੀ ਲਾਟਰੀ ਨਿਕਲ ਆਉਂਦੀ ਹੈ ਤੇ ਉਹ ਇੱਕ ਬੜਾ ਨਾਰਮਲ ਜਿਹਾ ਪੰਜਾਬੀ ਕਪਲ ਹੈ, ਬਿਲਕੁਲ ਪੜ੍ਹੇ ਲਿਖੇ ਨਹੀਂ ਸਨ ਮੇਰੇ ਅੰਮੀ, ਤੇ ਪਿੱਛੇ ਪਿੱਛੇ ਅੱਬੂ ਦੇ ਜਿਹੜੇ ਨੇ ਟੁਰਦੇ ਰਹੇ। ਅੱਛਾ, ਘਰ ਜਿਹੜੀ ਉਹ ਇੰਨੀ ਸੋਹਣੀ ਜ਼ਨਾਨੀ ਲਿਆਂਦੀ ਹੈ, ਉਹਦੇ ਵਾਸਤੇ ਉਹ ਚੰਗੇ ਭਲੇ ਟੌਕਸਿਕ ਮੈਸਕੂਲਨ ਸਨ ਕਦੀ ਕਦੀ। ਤੇ ਆਪਣੀਆਂ ਧੀਆਂ ਦੇ ਬਾਰੇ ਚ ਕਹਿੰਦੇ ਸਨ 5 ਬੇਟੀਆਂ, ਅਸੀਂ 5 ਭੈਣਾਂ ਵਾਂ, 1 ਭਾਈ, ਤੇ ਉਹਨਾਂ ਵਾਸਤੇ ਕਹਿੰਦੇ ਸਨ ਕਿ ਮੇਰੀਆਂ ਧੀਆਂ ਮੇਰਾ ਮਿਸ਼ਨ ਨੇ। ਤੇ ਮਿਸ਼ਨ ਕੀ ਹੈ? ਤੇ ਉਹ ਕਹਿੰਦੇ ਸਨ ਕਿ ਦੁਨੀਆ ਦੇ ਉੱਤੇ ਅਗਰ ਤੁਸੀਂ ਆ ਕਰ ਆਪਣੀ ਸੁਸਾਇਟੀ ਤੇ ਬ੍ਰੌਡਰ ਆਪਣੀ ਜਿਹੜੀ ਐਗਜ਼ਿਸਟੈਂਸ ਹੈ, ਜਿਹਨੂੰ ਤੁਸੀਂ ਇੰਬੋਡੀਡ ਐਕਸਪੀਰੀਅੰਸ ਆਂਦੇ, ਉਹਨਾਂ ਵਾਸਤੇ ਅਗਰ ਤੁਸੀਂ ਕੁਝ ਕਰ ਨਹੀਂ ਸਕਦੇ ਤਾਂ ਤੁਸੀਂ ਕੁਝ ਜ਼ਿੰਦਗੀ 'ਚ ਕੀਤਾ ਹੀ ਨਹੀਂ। ਤੇ ਬਹੁਤ ਐਂਬੀਸ਼ੀਅਸ ਸਨ ਬੱਚਿਆਂ ਦੇ ਮਾਮਲੇ 'ਚ। ਤੇ ਵੱਡੀਆਂ 2 ਭੈਣਾਂ ਮੇਰੀਆਂ ਮੈਡੀਕਲ ਡਾਕਟਰ ਬਣੀਆਂ, ਫਿਰ ਸਪੈਸ਼ਲਿਸਟ ਨੇ। ਛੋਟੀ ਮੇਰੀ ਜਿਹੜੀ ਹੈ ਉਹ ਪੇਨ ਸਪੈਸ਼ਲਿਸਟ ਹੈ, ਭੈਣ ਮੇਰੀ, ਭਾਈ ਮੇਰਾ ਇੰਜੀਨੀਅਰ ਬਣਿਆ। ਤੇ ਤਵੱਕੋ ਇਹ ਹੁੰਦੀ ਹੈ ਕਿ ਫੈਮਿਨਿਸਟ ਜਿਹੜੀ ਔਰਤ ਕਵੇਗੀ ਨਾ, ਅਗਰ ਤੇ ਮੈਂ ਕਵਾਂਗੀ ਕਿ ਮੈਂ ਫੈਮਿਨਿਸਟ ਹਾਂ ਤੇ ਫਿਰ ਮੈਂ ਕਵਾਂਗੀ ਕਿ ਅੱਬਾ ਮੇਰਾ ਜਿਹੜਾ ਸੀ ਉਹਨੇ ਮੈਨੂੰ ਕੋਈ 5ਵੀਂ ਜਮਾਤ 'ਚ ਘਰੋਂ ਧੱਕੇ ਮਾਰ ਛੜੇ ਸਨ ਤੇ ਉਹਦੇ ਬਾਅਦ ਫਿਰ ਮੈਂ ਸ਼ਾਦੀ ਕੀਤੀ ਜਿਹੜੀ ਚੱਲੀ ਨਹੀਂ। ਉਹਦੇ ਬਾਅਦ ਮੈਂ ਸੌਰੀ ਟੂ ਯੂਜ਼ ਦਾ ਵਰਡ ਕਿ ਮੈਨੂੰ ਖੁੱਲ ਕੇ ਅਗਰ ਮੈਂ ਗੱਲ ਕਰਾਂ, ਉਹਦੇ ਬਾਅਦ ਮੈਂ marriage as an institution, I just stopped liking that institution and I start advocating that marriage as an institution is a flawed institution fundamentally. So I thought कि marriage as an institution मैं नहीं मानती। Okay, नहीं मानती। फिर तू की कीता? फिर जी मैं एक बंदा और कीता, ऊपर marriage नहीं सी। फिर की कीता? फिर जी मैं किसी और बंदे को, अच्छा फिर उन बंदे को मैं माफ़ी चाहनी है, लेकिन तुसी जिस भी तरीके नाल अगर ਵੈਡ ਲੌਕ ਵਿੱਚ ਹੋ, ਇਹ ਸੁਸਾਇਟੀ ਐਸੀ ਹੈ, ਠੀਕ ਹੈ, ਤੁਸੀਂ 4 ਦਿਨ ਕਿਸੇ ਦੇ ਬॉयਫ੍ਰੈਂਡ ਕਿਸੇ ਦਾ ਤੁਸੀਂ ਚੱਲਦੇ ਰਹੋਗੇ, ਪਰ ਸੁਸਾਇਟੀ ਅਗੇਨ ਉਹੀ ਸਮਝੋ ਉਹਨੇ ਨੋਰਮੇਟਿਵਿਟੀ ਨੋਰਮੈਲਸੀ ਥਰੋਨ ਤੇ ਪਾਈ ਹੈ। ਤੁਹਾਡੇ ਮਸਤ ਹੋਣ ਨਾਲ ਉਹ ਨਹੀਂ ਮਸਤ ਹੋਈ, ਉਹ ਅੱਖਾਂ ਹੋਰ ਖੋਲ ਲੈਂਦੀ ਹੈ। ਉਹ ਤੁਹਾਡੇ ਮਜਨੂਨ ਹੋਣ ਨਾਲ ਜਜ਼ਬ ਵਿੱਚ ਨਹੀਂ ਜਾਂਦੀ, ਉਹ ਬਲਕਿ ਪਿੱਛੋਂ ਥੋੜਾ ਜਿਹਾ ਹਲਕਾ ਜਿਹਾ ਚਾਕੂ ਵੀ ਕੱਢ ਲੈਂਦੀ ਹੈ। ਉਹਨੂੰ ਪਤਾ ਹੁੰਦਾ ਹੁਣ ਇਹਨੂੰ ਮੈਂ ਠਿਕਾਣੇ ਕਿੰਝ ਲਾਣਾ ਹੈ। नहीं, मेरे अब्बा जी तो विजनरी सन। मैं किस वास्ते कह रही हां, मैं तो इस वास्ते कह रही हां कि साडी सोसाइटी विच औरत नूं ਇਹ ਕਹਿਣ ਦੇ ਵਾਸਤੇ ਪਰਸੈਂਟੇਜ ਵੇਖੋ ਨਾ, ਕਿੰਨੀਆਂ ਬੱਚੀਆਂ ਨੇ ਜਿਨ੍ਹਾਂ ਦੇ ਬਾਪ 3-3 ਘੰਟੇ ਟਿਊਸ਼ਨਾਂ ਪੜ੍ਹਦੇ ਹੁੰਦੇ ਨੇ, ਬਾਹਰ ਖਲੋਤੇ ਹੁੰਦੇ ਨੇ। ਉਹ ਨਹੀਂ ਕ੍ਰੈਡਿਟ, ਉਹ ਕਿੱਥੇ ਜਾਏਗਾ?
ਉਹ ਭਰਾ ਜਿੰਨੀ ਵਾਰੀ ਉਹ ਇੱਕ ਫੋਨ ਕਰੋ, ਕਿੱਥੋਂ ਟੁਰ ਕੇ 에어ਪੋਰਟ ਤੇ ਪਹੁੰਚੇ ਹੁੰਦੇ ਨੇ ਭਰਾ ਨੇ, ਪਹੁੰਚਣਾ ਹੀ ਪਹੁੰਚਣਾ, ਪਹੁੰਚਾ ਹੁੰਦਾ ਉੱਥੇ। ਉਹ ਕੀ ਇੱਥੇ ਤੁਸੀਂ ਕ੍ਰੈਡਿਟ ਜਿਹੜਾ ਤੁਸੀਂ ਦੇਵੋਗੇ ਕਿ ਪੁੱਤਰ ਜਿਹੜੇ ਨੇ ਮਾਂ ਦੇ ਸਾਹਮਣੇ ਮਤਲਬ ਇੱਜ਼ਤ ਇਹਤਰਾਮ, ਤੇ ਉਹ ਕਿੱਥੇ ਅਸੀਂ ਜਾਵਾਂਗੇ? ਅਸੀਂ ਕਿਵੇਂ ਵੈਸਟ ਦਾ ਫੈਮਿਨਿਜ਼ਮ ਆਪਣੇ ਉੱਤੇ ਅਪਲਾਈ ਕਰ ਸਕਦੇ ਹਾਂ? ਗੱਲ ਐ ਵੇ, ਲੇਕਿਨ ਉਹਦੇ ਨਾਲ ਗੱਲ ਐ ਵੇ, ਮੈਂ ਕਨਫਿਊਜ਼ ਕਿਉਂ ਹਾਂ ਕਿ ਪ੍ਰੋਬਲਮ ਆਪਣੀ ਜਗ੍ਹਾ ਤੇ ਮੌਜੂਦ ਨੇ। ਜਦੋਂ ਮੈਂ ਇਹ ਆਖਾਂ ਕਿ ਜੀ ਫੈਮਿਨਿਜ਼ਮ ਦੀ ਜ਼ਰੂਰਤ ਨਹੀਂ, ਤਾਂ ਮੈਂ ਇਹ ਨਹੀਂ ਆਂਦੀ ਹੁੰਦੀ ਕਿ ਸਾਡੀ ਸੁਸਾਇਟੀ ਦੇ ਵਿੱਚ ਪ੍ਰੋਬਲਮ ਹੀ ਕੋਈ ਨਹੀਂ। ਪ੍ਰੋਬਲਮ ਤੇ ਮੌਜੂਦ ਨੇ, ਪਰ ਉਹ ਫੈਮਿਨਿਸਟ ਦੇ ਐਂਗਲ ਨਾਲ ਹੱਲ ਹੁੰਦੇ ਨਜ਼ਰ ਦੇ ਨਹੀਂ ਪਏ। क्या कोई स्पेस नहीं दे रही? ਨਹੀਂ, ਉਹ ਸਪੇਸ ਇਸ ਲਈ ਨਹੀਂ ਦੇ ਰਹੇ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਕਿ ਜਿਹੜੀਆਂ ਫੈਮਿਨਿਸਟ ਸਾਡੇ ਹਾਂ ਖਾਸ ਤੌਰ ਤੇ ਲੋਕ ਨੇ, ਉਹਨਾਂ ਨੇ ਆਖਿਆ ਕਿ ਅਸੀਂ ਕੇਓਸ ਨੂੰ ਅਪਣਾ ਕਰ ਸੁਸਾਇਟੀ ਦੇ ਆਰਡਰ ਨੂੰ ਚੈਲੰਜ ਕਰਾਂਗੇ। ਉਹਦੇ 'ਚ ਮੇਰਾ ਫਾਇਦਾ ਨਹੀਂ ਹੋਇਆ, ਉਹਦੇ 'ਚ ਮੇਰਾ ਫਾਇਦਾ ਨਹੀਂ ਹੋਇਆ। ਮੈਨੂੰ ਕੋਈ ਐਸਾ ਰਾਹ ਵਿਖਾਉਣ ਵਾਲਾ ਚਾਹੀਦਾ ਸੀ ਜਿਹੜਾ ਕਹਿੰਦਾ ਕਿ ਤੇਰੇ ਹੱਕਾਂ ਦੀ ਗੱਲ ਕਰਨੀ ਆ ਆਰਡਰ ਵਿੱਚ ਰਹਿ ਕੇ, ਸਿਸਟਮ ਦੇ ਵਿੱਚ ਸੀਪ ਇਨ ਕਰਕੇ। ਅੰਦਰੋਂ ਸਿਸਟਮ ਚੇਂਜ ਹੁੰਦੇ ਨੇ, ਸਿਸਟਮ ਦੇ ਸਾਹਮਣੇ ਵਿਜੀਲਾਂਤੀ ਬਣਨ ਵਾਲੇ ਜਿਹੜੇ ਨੇ ਉਹ ਹਿਸਟਰੀ ਵਿੱਚ ਵਿਜੀਲਾਂਤੀ ਜਾਂ ਰੈਵੋਲੂਸ਼ਨਰੀ ਬਣ ਕੇ ਰਹਿ ਜਾਂਦੇ ਨੇ, ਤੇ ਮੋਸਟ ਆਫ ਦੀ ਟਾਈਮ ਸਿਰਫ ਫਾਇ ਲੱਗਦੇ ਨੇ। ਕਦਰ ਕਰਾਮੀ ਮਾਫ, ਇਹ ਜਿਹੜਾ ਆਰਡਰ ਅਚੀਵ ਹੋ ਕਿਓਸ ਹੋਊਗਾ ਤੇ ਆਰਡਰ ਅਚੀਵ ਹੋਊਗਾ ਨਾ, ਮਤਲਬ ਨਹੀਂ। ਕਿਓਸ ਤੋਂ ਬਗੈਰ ਅਸੀਂ ਆਰਡਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਅਸੀਂ ਆਰਡਰ ਦੇ ਵਿੱਚ ਰਹਿੰਦੇ ਹੋਏ ਜਿਹੜਾ ਥੋੜਾ ਡੀਵੇ ਕਰਨਾ ਪੈਂਦਾ ਹੈ, ਪਹਿਲੇ chaotic ਹੁਣ ਸਾਰੀ chaotic ਸਿਚੁਏਸ਼ਨ ਹੈ ਨਾ ਕਿ ਹੁਣ ਬੰਦੇ ਕਹਿੰਦੇ ਆ ਕਿ ਜੀ ਇਹ ਤੇ या सी पुरानियां ਜਿਹੜੀਆਂ ਪੁਰਾਣੇ ਡਰਾਮੇ ਜਾਂ ਪੁਰਾਣੀਆਂ ਜਿਹੜੀਆਂ ਕਹਾਣੀਆਂ ਸਨ ਜਿਨ੍ਹਾਂ ਨੇ ਇਸੇ ਆਰਡਰ ਦੇ ਵਿੱਚ ਰਹਿ ਕੇ ਬਹੁਤ ਖੂਬਸੂਰਤ ਕੰਮ ਕੀਤੇ ਸੀ, ਉਹਨਾਂ ਦੇ ਨਾਮ ਨਹੀਂ ਲਿਖੇ। ਅੱਛਾ, ਅਸੀਂ ਓਪਨ ਮਾਈਕ ਕਰਾਂਗੇ। ਜੀ। ਪਹਿਲੇ ਡਾਕਟਰ ਸਾਹਿਬ ਦੀ ਗੱਲ ਸੁਣ ਲਈਏ। ਜੀ ਮੈਨੂੰ ਤੁਸੀਂ, ਮੈਂ ਅਗਰ ਡਿਰੇਲ ਹੋ ਰਹੀ ਹਾਂ ਤੇ ਮੈਨੂੰ ਹਾਂ, ਤੁਸੀਂ ਅੱਛਾ ਹਾਂ, ਕੀਤਾ ਪਹਿਲੇ ਮੈਨੂੰ ਗੱਲ- ਵਾਪਿਸ ਤੇ ਉਹਦੇ ਤੇ ਆ ਜਾਂਦੇ ਆ ਕਿ ਪ੍ਰੋਬਲਮ ਫੈਮਿਨਿਜ਼ਮ ਜਾਂ ਫੈਮਿਨਿਸਟ ਹੋਣ ਨਾਲ ਨਹੀਂ, ਪ੍ਰੋਬਲਮ ਉਹਦੀ ਪ੍ਰੈਕਟਿਸ ਤੇ ਵੇ, ਉਹਦਾ 100% ਰੈਪਲੀਕੇਸ਼ਨ ਫਰਮ ਦਾ ਵੈਸਟ ਉੱਤੇ ਵੇ। ਤੇ ਸਾਡੇ ਆਪਣੇ ਜਿਹੜੇ ਪ੍ਰੋਬਲਮ ਨੇ, ਕਿਸੇ ਦਿਨ ਅਗਰ ਇਸੇ ਤਰ੍ਹਾਂ ਦੇ ਸੈਸ਼ਨ 'ਚ ਬਹਿ ਕੇ, ਕਿਉਂ ਅਸੀਂ ਐਸਾ ਨਹੀਂ ਕਰ ਸਕਦੇ, ਕਾਪੀ ਪੈਨਸਲ ਲੈ ਕੇ ਅਸੀਂ ਪਹਿਲਾਂ ਤੇ ਆਪਣੇ ਪ੍ਰੋਬਲਮਸ ਦੀ ਲਿਸਟ ਬਣਾਈਏ, ਅਸੀਂ ਉਹਨਾਂ ਪ੍ਰੋਬਲਮਸ ਨੂੰ ਕਿਸ ਤਰ੍ਹਾਂ ਐਡਰੈਸ ਕਰਨਾ ਹੈ, ਅਸੀਂ ਉਹਨਾਂ ਪ੍ਰੋਬਲਮਸ ਨੂੰ ਐਡਰੈਸ ਕਰਨ ਵਾਸਤੇ ਟਾਰਗੇਟ ਆਡੀਅנס ਐਜ਼ ਏਮ 'ਚ ਰੱਖੀਏ ਕਿ ਸਾਡੀ ਟਾਰਗੇਟ ਆਡੀਅנס ਜਾਂ ਸਾਡਾ ਪਰਪਸ ਹੈ ਵੇ ਕਿ 5 ਤੋਂ 16 ਸਾਲ ਤੱਕ ਦੀਆਂ ਕੁੜੀਆਂ ਜਿਹੜੀਆਂ ਅੰਡਰ ਪ੍ਰਿਵਿਲੇਜ ਇਲਾਕੇ 'ਚ ਰਹਿੰਦੀਆਂ ਨੇ, ਉਹਨਾਂ ਦੇ ਪੈਰੈਂਟਸ ਦੀ ਕੀ ਸਾਈਕੀ ਹੋਵੇ ਦੀ ਕਿ ਉਹਨਾਂ ਨੂੰ ਅਸੀਂ ਕੀ ਰੋਲ ਮਾਡਲ ਪ੍ਰੋਵਾਈਡ ਕਰਾਂਗੇ ਕਿ ਉਹ ਉਹਨਾਂ ਨੂੰ ਸਕੂਲ ਭੇਜਣ, ਉਹਨਾਂ ਵਾਸਤੇ ਰਾਸਤੇ ਖੋਲ੍ਹਣ। ਕਿ ਪੁਆਇੰਟ ਹੈ ਵੇ ਕਿ ਸਾਡੀਆਂ ਜਿਹੜੀਆਂ ਫੈਮਿਨਿਸਟ ਰਿਪਰੈਜ਼ੈਂਟੇਸ਼ਨ ਨੇ ਉਹ ਰੈਜ਼ੋਨੇਟ ਨਹੀਂ ਕਰਦੀਆਂ। ਤੁਸੀਂ ਗੱਲ ਕਰ ਰਹੇ ਹੋ ਨਾ ਕੇਓਸ ਹੋਵੇ ਦਾ ਤੇ ਆਰਡਰ, ਕੇਓਸ ਜਿਹੜਾ ਹੁੰਦਾ ਹੈ ਉਹ ਉਸੇ ਤਰ੍ਹਾਂ ਹੀ ਹੁੰਦਾ। ਕੇਓਸ ਕੀ ਆਈਡੀਆ ਵੇ ਨਾ, ਮੇਰਾ ਆਈਡੀਆ ਇੱਕ ਡਿਫਰੈਂਟ ਆਈਡੀਆ ਵੇ। ਮੈਂ ਗੱਲ ਕਰਨੀ ਆ ਕਿ ਜੀ ਸਾਨੂੰ ਗੱਲ ਕਰਨੀ ਚਾਹੀਦੀ ਹੈ ਜਿਹੜੇ ਸਾਡੇ ਇੰਡੀਜਨਸ ਆਰਟਿਸਟ ਨੇ, ਭੰਡ ਨੇ, ਮਿਰਾਸੀ ਨੇ, ਇਹਨਾਂ ਦੇ ਉੱਤੇ ਸਾਨੂੰ ਗੱਲ ਕਰਨੀ ਚਾਹੀਦੀ। ਇਹ ਇੱਕ ਕਿਓਟਿਕ ਆਈਡੀਆ ਹੈ ਇਸ ਸੁਸਾਇਟੀ ਦੇ ਵਿੱਚ। ਇੱਕ ਜਦੋਂ ਮੈਂ ਇਹਦੇ ਤੇ ਰਿਸਰਚ ਕਰ ਰਹੀ ਸਾਂ ਤੇ ਮੈਂ ਮਿਲਣ ਗਈ ਤੇ ਉਹਨਾਂ ਨੇ ਆਖਿਆ ਕਿ ਤੂੰ ਉੱਚੀਆਂ ਚਵਾਰੀਆਂ ਵਾਲੀ ਤੇ ਇੱਥੇ ਆ ਕੇ ਸਾਨੂੰ ਤੂੰ ਸਾਡੇ ਵਾਸਤੇ ਤੂੰ ਕਿੱਥੋਂ ਇਸਦਾ ਲੈਣ ਆਈ ਹੈ। ਮਤਲਬ ਗੱਲ ਮੇਰਾ ਥੀ ਉਹਦੇ 'ਚ ਮੇਰੀ ਰਿਸਰਚ ਐਸੀ ਕਿ ਜੋ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਿਉਂ ਜ਼ਾਤ ਬਦਲ ਕੇ ਕਿਤੇ ਹੋਰ ਸ਼ਿਫਟ ਹੁੰਦੇ ਨੇ, ਇੰਨਾ ਇਨਹਿਊਮਨ ਐਟੀਟਿਊਡ ਕਿਉਂ ਹੈ, ਠੀਕ ਹੈ ਨਾ। ਤੇ ਇਹ ਇੱਕ ਕਿਓਟਿਕ ਆਈਡੀਆ ਹੈ, ਲੇਕਿਨ ਇਹਨੂੰ ਬਹੁਤ ਸਟਲ ਤਰੀਕੇ ਨਾਲ ਤੁਸੀਂ ਸੀ ਕਰਦੇ ਹੋ ਸੁਸਾਇਟੀ ਦੇ ਵਿੱਚ। ਫਿਰ ਉਹਦੇ ਬਾਅਦ ਇੱਕ ਜਿਵੇਂ ਮੈਰਿਜ ਦਾ ਆਈਡੀਆ, ਅਕੇਲੀ ਔਰਤ ਦਾ ਆਈਡੀਆ, ਉਹਨੂੰ ਤੁਸੀਂ ਬੜੇ ਸਟਲ ਤਰੀਕੇ ਨਾਲ ਸੁਸਾਇਟੀ ਦੇ ਵਿੱਚ ਐਡ ਕਰਦੇ ਹੋ। ਅਗਰ ਮੈਂ ਆਪਣੀ ਐਗਜ਼ਾਮਪਲ ਦੇਵਾਂ ਤੇ ਮੈਂ ਮੈਰਿਜ ਦੇ ਐਕਸਪੀਰੀਅੰਸ ਦੇ ਬਾਅਦ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਸੀ ਕਿ ਮੈਂ ਉਹਨਾਂ ਦੇ ਘਰ ਨਹੀਂ ਰਹਿਣਾ, ਠੀਕ ਹੈ ਨਾ। ਤੇ ਮੈਂ ਇੰਡੀਪੈਂਡੈਂਟਲੀ ਅਲੱਗ ਰਹਿਣਾ ਹੈ, ਲੇਕਿਨ ਤੁਹਾਡੇ ਤੋਂ ਡਿਟੈਚ ਹੋ ਕੇ ਨਹੀਂ ਰਹਿਣਾ, ਠੀਕ ਹੈ ਨਾ। ਤੇ ਉਹਨਾਂ ਨੇ ਮੈਨੂੰ ਅਲਾਉ ਕੀਤਾ। ਮੈਂ ਪਿਛਲੇ 15 ਸਾਲ ਤੋਂ ਇਕੱਲੀ ਵੀ ਰਹਿੰਦੀ ਹਾਂ, 15-20 ਸਾਲ ਤੋਂ ਮੈਂ ਬਿਲਕੁਲ ਇਕੱਲੀ ਵੀ ਰਹਿੰਦੀ ਹਾਂ, ਲੇਕਿਨ ਮੇਰਾ ਘਰ ਵਿਦ ਦੈਟ ਪੈਸੇਜ ਆਫ ਟਾਈਮ ਇੱਕ ਹੱਬ ਬਣ ਗਿਆ ਪੂਰੀ ਫੈਮਿਲੀ ਦੇ ਇਕੱਠੇ ਹੋਣ ਦਾ। ਉਹ ਇਹ ਵੀ ਤੇ ਕਰ ਸਕਦੇ ਸਨ ਕਿ ਨਹੀਂ ਤੇਰੀ ਸ਼ਾਦੀ ਜਿਹੜੀ ਇਹ ਇੱਕ ਬਹੁਤ ਕਿਓਟਿਕ ਜੀ ਚੀਜ਼ ਸੀ, ਇੱਕ ਪ੍ਰੋਬਲਮੈਟਿਕ ਚੀਜ਼ ਸੀ, ਨਹੀਂ ਰਹਿ ਸਕੀ, ਯੂ ਡਿਸਾਈਡਡ ਟੂ ਗੈਟ ਆਊਟ ਆਫ ਇਟ, ਤੇ ਹੁਣ ਤੇਰੇ ਵਾਸਤੇ ਅਸੀਂ ਕੁਝ ਹੋਰ ਬੰਦੋਬਸਤ ਕਰਨੇ ਆ। ਟ੍ਰੈਡੀਸ਼ਨਲੀ ਇਹ ਹੋਣਾ ਚਾਹੀਦਾ ਸੀ ਨਾ। ਮੈਂ ਉਹਨਾਂ ਨੂੰ ਕਿਹਾ ਜੀ ਨਹੀਂ ਚਾਹੀਦਾ ਬੰਦੋਬਸਤ, ਤੁਸੀਂ ਕਿਉਂ ਬੰਦੋਬਸਤ ਕਰੋਗੇ? ਬੰਦੋਬਸਤ ਹੈਜ਼ ਟੂ ਬੀ ਵੈਰੀ ਆਰਗੈਨਿਕ। ਮੈਂ ਤਿਆਰ ਨਹੀਂ, ਮੈਂ
ਜ਼ਿੰਦਗੀ ਵਿੱਚ ਇੱਕ ਐਕਸਪੀਰੀਅੰਸ ਕਰ ਲਿਆ ਹੈ, ਮੈਂ ਕੁਝ ਹੋਰ ਐਕਸਪਲੋਰ ਕਰਨਾ ਚਾਹੁੰਦੀ ਹਾਂ। ਤੇ ਇਹਦੇ ਤੋਂ ਜ਼ਿਆਦਾ ਫੈਮਿਨਿਸਟ ਆਈਡੀਆ ਤੁਹਾਨੂੰ ਕਿੱਥੇ ਮਿਲੇਗਾ। ਲੇਕਿਨ ਇਸ ਫੈਮਿਨਿਸਟ ਆਈਡੀਆ ਵਾਸਤੇ ਤੇ ਉਹ ਐਕਸਪਲੋਰ ਕਰਨ ਵਾਸਤੇ ਮੈਂ ਇਹ ਬਿਲਕੁਲ ਨਹੀਂ ਕੀਤਾ ਕਿ ਮੈਨੂੰ ਮਰਦਾਂ ਤੋਂ ਨਫ਼ਰਤ ਹੈ। ਮੈਂ ਸੁਸਾਇਟੀ ਦੇ ਕਿਸੇ ਨੋਰਮ ਨੂੰ ਮੰਨਦੀ ਨਹੀਂ ਤੇ ਮੈਂ ਇਕੱਲੀ ਹਾਂ ਤੇ ਕੋਈ ਓਪਨ ਡੋਰ ਮੇਰੀ ਪਾਲਿਸੀ ਹੈ। ਮੈਂ ਹਰ ਚੀਜ਼ ਨੂੰ ਜ਼ਿਹਨ 'ਚ ਰੱਖੀ, ਇੱਕ ਸਟੈਪ ਐਟ ਅ ਟਾਈਮ ਹੈ ਨਾ, ਕਿ ਤੁਸੀਂ ਇੱਕ ਮੁਹੱਲੇ ਵਿੱਚ ਇਕੱਲੇ ਵੀ ਰਹਿੰਦੇ ਹੋ, ਫਿਰ ਨਾਲ ਵਾਲਿਆਂ ਨੂੰ ਵੀ ਤੁਹਾਡੇ ਨਾਲ ਕੰਫਰਟੇਬਲ ਹੋਣਾ ਹੈ। ਇਹ ਵੀ ਕਿਓਸ ਵਿੱਚ ਜਾਣ ਦਾ ਇੱਕ ਸਟੈਪ ਹੈ। ਉਹਦੇ ਬਾਅਦ ਤੁਸੀਂ ਉਹ ਜਦੋਂ ਕੰਫਰਟੇਬਲ ਹੋ ਜਾਣ, ਫਿਰ ਤੁਹਾਡੇ ਫੈਮਿਲੀ ਵੀ ਆਉਂਦੀ ਹੈ, ਉਹ ਕੰਫਰਟੇਬਲ ਤੁਸੀਂ ਫਿਰ। ਅਤੇ ਮੇਰੇ ਨਾਲ ਪਰਸਨਲੀ ਐਸਾ ਹੋਇਆ ਕਿ ਕੋਈ ਜਾਣਨ ਵਾਲੇ ਸਨ, ਉਹ ਕੁੜੀ ਨੇ ਲਾਅ ਕੀਤਾ ਸੀ, ਪ੍ਰੈਕਟਿਸ ਵੀ ਕਰਦੀ ਸੀ, ਜਿਵੇਂ ਪੈਰੈਂਟਸ ਨੇ ਸ਼ਾਦੀ ਕਰਨੀ ਸੀ, ਪ੍ਰੈਕਟਿਸ ਕਰਦੀ ਦੀ, ਪ੍ਰੈਕਟਿਸ ਛੁਡਵਾਈ, ਸ਼ਾਦੀ ਕੀਤੀ, 2 ਸਾਲ ਬਾਅਦ ਉਹਦੀ ਡਾਈਵੋਰਸ ਹੋ ਗਈ। ਉਹਦਾ ਇਕਲੌਤਾ ਆਰਗੂਮੈਂਟ ਉਹਦੇ ਬਾਪ ਦੇ ਸਾਹਮਣੇ ਸੀ ਕਿ ਤੁਸੀਂ ਮੈਨੂੰ ਕਿਵੇਂ ਕਹਿ ਸਕਦੇ ਹੋ, ਜੇ ਸ਼ਾਜ਼ੀਆ ਇਸ ਤਰ੍ਹਾਂ ਇਕੱਲਿਆ ਰਹਿ ਕੇ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਕਰ ਸਕਦੀ, ਉਹਦੀ ਫੈਮਿਲੀ ਵਾਸਤੇ ਕੋਈ ਪ੍ਰੋਬਲਮ, ਤੇ ਮੈਂ ਕਿਉਂ ਨਹੀਂ ਇਕੱਲੀ ਰਹਿ ਸਕਦੀ। ਯੂ نو ਇਹ ਕਿਓਸ ਦਾ ਆਰਡਰ ਦੇ ਵਿੱਚ ਜਾਣ ਐਸੇ ਵਾਸਤੇ ਮੈਂ ਨਹੀਂ ਹੈ, ਬਹੁਤ ਪੇਨਫੁਲ ਹੈ। ਇਹਦੇ ਵਾਸਤੇ ਮੇਰਾ ਸੈਕਰੀਫਾਈਸ ਕੀ ਹੈ? ਇਹਦੇ ਵਾਸਤੇ ਮੇਰਾ ਸੈਕਰੀਫਾਈਸ ਹੈ ਕਿ ਹੋ ਸਕਦਾ ਹੈ ਮੇਰੇ ਅੰਦਰ ਵੀ ਮਸਤ ਮੌਜ ਹੋਵੇ, ਪਰ ਮੈਂ ਸੋਚਨੀ ਹਾਂ ਵੀ ਕਿ ਉਹ ਇੱਕ ਬੱਚੀ ਜਿਹੜੀ ਆਉਂਦੀ ਹੈ ਨਾ ਵੀ ਉਹਦਾ ਰਾਹ ਬੰਦ ਹੋ ਜਾਏਗਾ ਮੇਰੀ ਮਸਤ ਮੌਜ ਨਾਲ, ਕਿਉਂਕਿ ਇਹ ਸਲੋ ਪ੍ਰੋਸੈਸ ਹੈ। ਇਹਨਾਂ ਨੂੰ ਪਹਿਲਾਂ ਆਦੀ ਹੋ ਲੈਣ ਦੇਵੋ ਕੱਲੀ ਬੀਬੀ ਵੇਖਣ ਦੀ, ਇਹਨਾਂ ਨੂੰ ਆਦੀ ਹੋ ਲੈਣ ਦੇਵੋ ਇਸ ਗੱਲ ਵਾਸਤੇ ਕਿ ਇਹ ਕੱਲੀ ਇਹ ਫੰਕਸ਼ਨਲ ਹੈ, ਡਿਪੈਂਡੈਂਟ ਹੈ, ਫਿਰ ਵੀ ਪਿਓ ਭਰਾ ਸਿਰ ਤੇ ਅੱਜ ਫਨ ਰੱਖ ਕੇ ਖਲੋਤੇ ਨੇ। ਇਹਨਾਂ ਨੂੰ ਥੋੜੇ ਜਿਹਾ ਆਦੀ ਹੋ ਲੈਣ ਦੇਵੋ, ਇਹਨਾਂ ਨੂੰ ਆਦੀ ਹੋ ਲੈਣ ਦੇਵੋ ਕਿ ਬੜੀ ਬੋਲਡ ਗੱਲ ਕਰਦੀ ਹੈ, ਬਹੁਤ ਜੁਗਤਾ ਕਰਦੀ ਹੈ, ਮਜ਼ਾਕ ਕਰਦੀ ਹੈ, ਬਸ ਸਪੇਸ ਹੈ, ਇਸ ਸਪੇਸ ਤੋਂ ਅੱਗੇ ਨਹੀਂ ਵਧਣਾ। ਇਹ ਸਲੋਲੀ ਜਦੋਂ ਅਸੀਂ ਇਸ ਚੀਜ਼ ਨੂੰ ਕਰਾਂਗੇ ਤੇ ਸੁਸਾਇਟੀ ਆਹਿਸਤਾ ਆਹਿਸਤਾ, ਨਹੀਂ ਤੁਸੀਂ ਅੱਜ ਇਹ ਸਮਝ ਸਕਦੇ ਹੋ ਕਿ ਅੱਜ ਸਾਡੀ ਸੁਸਾਇਟੀ ਉਹ ਹੀ ਹੈ ਜਿਹੜੀ 20 ਸਾਲ ਪਹਿਲਾਂ 30 ਸਾਲ ਪਹਿਲਾਂ, ਨਹੀਂ, ਚੇਂਜ ਹੁੰਦੀਆਂ ਨੇ ਚੀਜ਼ਾਂ, ਐਕਸੈਪਟ ਹੁੰਦੀਆਂ ਨੇ। ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਅੱਜ ਹੀ ਕੱਪੜੇ ਪਾੜ ਕੇ ਸੜਕਾਂ ਤੇ ਨਿਕਲੀਏ ਤੇ ਅਸੀਂ ਅੱਜ ਹੀ ਆਖੀਏ ਕਿ ਜੀ ਸਾਨੂੰ ਐਕਸੈਪਟ ਕਰ ਲਓ। ਇਹ ਸੁਸਾਇਟੀ ਕਿਤੇ ਵੀ ਨਹੀਂ ਕੀਤਾ। ਇਸ ਗੱਲ ਨੂੰ ਛੱਡ ਦੇਵੋ ਕਿ ਸਾਡਾ ਮਜ਼ਹਬ, ਸਾਡਾ ਕਲਚਰ ਕੀ ਹੈ, ਇਹ ਕਿਤੇ ਵੀ ਕਿਸੇ ਸੁਸਾਇਟੀ 'ਚ ਇਹ ਚੀਜ਼ ਐਕਸੈਪਟਡ ਨਹੀਂ। ਹੁਣ ਤੁਸੀਂ ਅਗਰ ਵੈਸਟ ਨੂੰ ਵੇਖੋ, ਅਸੀਂ ਗੱਲ ਪੇ ਇਹ ਕਰਦੇ ਸਾਂ ਕਿ ਜੀ ਮਰਦਾਨਾ ਉਜ਼ਵ ਤੇ ਜ਼ਨਾਨਾ ਉਜ਼ਵ ਨੂੰ ਤੁਸੀਂ ਸਰਜਰੀ ਨਾਲ ਰਿਮੂਵ ਕਰਾ ਕੇ ਤੇ ਉਹ ਤੁਸੀਂ ਪਲਾਸਟਿਕ ਦੀ ਕੋਈ ਚੀਜ਼ ਲਵਾ ਸਕਦੇ ਹੋ, ਬਕਾਇਦਾ ਇਹਦੇ ਕਲੀਨਿਕ ਨੇ, ਤੁਸੀਂ ਆਪਣੀ ਏਜੰਸੀ ਨੂੰ ਇਸ ਹੱਦ ਤੱਕ ਐਕਸਰਸਾਈਜ਼ ਕਰ ਸਕਦੇ ਹੋ। ਉਹਦੇ ਬਾਅਦ ਹੁੰਦਾ ਕੀ ਹੈ ਪਿਆ, ਜਿਹੜੇ ਸਭ ਤੋਂ ਵੱਡੇ ਇਨਫਲੂਐਂਸਰ ਨੇ ਟਕਰ ਕਾਰਲਸਨ ਤੇ ਕੈਂਡਸ ਓਵਨ ਵਰਗੇ, ਜਿਨ੍ਹਾਂ ਦੇ 5-5 ਮਿਲੀਅਨ ਫਾਲੋਅਰਸ ਨੇ, ਇੱਕ ਪ੍ਰੋਗਰਾਮ ਉਹਨਾਂ ਦਾ ਅੱਧੇ ਘੰਟੇ ਬਾਅਦ 2 ਮਿਲੀਅਨ ਲੋਕਾਂ ਨੇ ਵੇਖਿਆ ਹੁੰਦਾ। ਉਹ ਗੱਲ ਕੀ ਪੇ ਕਰਦੇ ਨੇ? ਫੈਮਿਲੀ ਯੂਨਿਟ, ਰਿਲੀਜਨ, ਆਰਡਰ ਐਂਡ ਸਿਸਟਮ ਚੱਲ ਨਹੀਂ ਸਕਦਾ। ਇਹ ਮੰਨਿਆ ਕਿ ਇਹਦੇ ਵਿੱਚ ਬਹੁਤ ਸਬਜੂਗੇਸ਼ਨ ਹੋਵੇਗੀ, ਪਰ ਇੱਕ 8 ਸਾਲ ਦੇ ਬੱਚੇ ਨੂੰ ਇਹ ਆਜ਼ਾਦੀ ਦੇਣਾ ਕਿ ਤੂੰ ਡਿਸਾਈਡ ਕਰ ਲੈ ਤੇਰੀ ਜੈਂਡਰ ਕੀ ਹੈ, ਤੇ ਮੈਂ ਲੀਕ ਲੈ ਕੇ ਕਿੱਥੇ ਵੀ ਜਾਣੀ ਹੈ। ਮੈਂ ਇਹ ਆਖਣਾ ਚਾਹਨੀ ਹਾਂ ਵੀ ਕਿ ਆਜ਼ਾਦੀ ਨੂੰ ਜਦੋਂ ਤੱਕ ਅਸੀਂ ਬਹਿ ਕੇ ਇੱਥੇ ਹੱਕ ਨੂੰ ਡਿਫਾਈਨ ਨਹੀਂ ਕਰਾਂਗੇ, ਅਸੀਂ ਉਸੇ ਰਾਹ ਤੇ ਟੁਰ ਪਏ ਹਾਂ। ਤੇ ਅਸੀਂ ਉਹਨਾਂ ਨੂੰ ਵੇਖ ਕਿਉਂ ਨਹੀਂ ਲੈਂਦੇ ਕਿ ਅਲਟੀਮੇਟਲੀ ਉਹਨਾਂ ਨੇ ਐਬਸੋਲੂਟ ਫਰੀडम ਤੇ ਐਬਸੋਲੂਟ ਹਿਊਮਨ ਏਜੰਸੀ ਹਾਸਿਲ ਕਰਕੇ ਉਹ ਫਿਰ ਆਂਦੇ ਨੇ ਵੀ ਸਾਨੂੰ ਫੈਮਿਲੀ ਯੂਨਿਟ ਚਾਹੀਦਾ ਹੈ, ਸਾਨੂੰ ਮਜ਼ਹਬ ਚਾਹੀਦਾ ਹੈ, ਸਿਸਟਮ ਐਂ ਚੱਲ ਨਹੀਂ ਸਕਦਾ। ਤੇ ਸਾਨੂੰ ਇਹ ਕਿਵੇਂ ਲੱਗਦਾ ਹੈ ਕਿ ਹਿਸਟਰੀ 'ਚ ਇਹ ਐਕਸਪੈਰੀਮੈਂਟ ਪਹਿਲਾਂ ਨਹੀਂ ਹੋਇਆ ਹੋਵੇਗਾ, ਅਸੀਂ ਇਕੱਲੇ ਹੀ ਹਾਂ ਇੱਥੇ ਨਾਰੇ ਮਾਰਨ ਵਾਲੇ। ਇਹ ਬਹੁਤ ਦਫਾ ਹਿਸਟਰੀ 'ਚ ਹੋਇਆ ਹੋਵੇਗਾ, ਪਤਾ ਕਿੰਨੀਆਂ ਲਾਇਬ੍ਰੇਰੀਆਂ ਸੜੀਆਂ ਤੇ ਕਿੰਨਾ ਕੀ ਡਾਕੂਮੈਂਟ ਹੋਇਆ ਤੇ ਕੀ ਨਹੀਂ ਹੋਇਆ। ਅਸੀਂ ਇਕਲੌਤੇ ਹੀ ਹਾਂ ਜਿਨ੍ਹਾਂ ਨੇ ਇਹ ਆਖਿਆ ਕਿ ਜੀ ਮੈਂ ਵਾਂ ਤੇ ਮੇਰੀ ਸੁਣੋ ਤੇ ਮੇਰੀ ਮੰਨੋ। ਅਸਾਂ ਵੇਖੋ ਇਸ ਪੂਰੀ ਗੱਲ ਦੇ ਵਿੱਚ ਤੁਹਾਨੂੰ ਲੱਗਿਆ ਹੋਵੇਗਾ ਕਿ ਇਸ ਬੀਬੀ ਨੇ ਜਿਹੜੀ ਪੂਰੀ ਗੱਲ ਕੀਤੀ ਉਹਦੇ 'ਚ ਔਰਤਾਂ ਦਾ ਹੱਕ ਤੇ ਗਵਾਚ ਹੀ ਗਿਆ ਨਾ। ਤੇ ਇਹ ਤੁਸੀਂ ਵੇਖ ਲਓ, ਇਹ ਫੈਮਿਨਿਸਟ ਇਸੇ ਤਰੀਕੇ ਨਾਲ ਫੈਮਿਨਿਜ਼ਮ ਔਰਤਾਂ ਦਾ ਹੱਕ ਗਵਾ ਛੱਡਦਾ, ਕਿਉਂਕਿ ਡਿਬੇਟ ਜਿਹੜੀ ਉਹ ਡਿਰੇਲ ਹੋ ਜਾਂਦੀ ਹੈ। ਸਾਡੀ ਇੱਥੇ ਔਰਤ ਦੇ ਹੱਕ ਦੀ ਲੜਾਈ ਜਿਹੜੀ ਹੈ, ਜਾਂ ਉਹਦੇ ਪ੍ਰੋਬਲਮਸ ਦੀ ਲੜਾਈ, ਜਾਂ ਉਹਦੇ ਮਸਾਇਲ ਦੀ ਲੜਾਈ, ਉਹਦੀ ਏਜੰਸੀ ਦੀ ਲੜਾਈ ਨਹੀਂ। ਮੈਂ ਅਕਸਰ ਇਹ ਮਿਸਾਲ ਦੇਣੀ ਆ ਕਿ ਸਾਡੀ ਔਰਤ ਇੱਥੇ ਦੀ ਜਿਹੜੀ ਹੈ ਉਹ ਤਾਕੂ ਨੂੰ ਚੌਧਰੀ ਲਿਆਕਤ ਬਣਾਉਣ ਵਾਲੀ ਹੈ। ਜਿਹੜੇ ਵੱਡੇ ਵੱਡੇ ਪੱਗਾਂ ਵਾਲੇ ਬੜੇ ਬੜੇ ਸੂਰਮੇ ਨੇ ਪੈਦਾ ਔਰਤ ਨੇ ਕੀਤੇ ਨੇ, ਹੱਥੋਂ ਬਣਾਉਂਦੀਆਂ ਨੇ। ਇਹਨੂੰ ਅਸੀਂ ਤਾਕਤ ਕਿਉਂ ਨਹੀਂ ਸਮਝ ਸਕਦੇ? ਇਹ ਨਹੀਂ ਤਾਕਤ ਕਿ ਮਤਲਬ ਵੱਡੇ ਵੱਡੀ ਚੀਜ਼ ਜਿਹੜੀ ਉਹ ਕੀ ਇੱਕ ਚੀਜ਼ ਕੀ ਹੁੰਦੀ ਹੈ? ਇੱਕ ਬੱਚਾ ਵੈਸਟ ਦਾ ਹੈ ਨਹੀਂ ਤਾਲੁਕ, ਵੈਸਟ ਵਿੱਚ ਬੱਚਾ ਸਟੇਟ ਦੀ ਜ਼ਿੰਮੇਵਾਰੀ ਹੈ। ਹੁਣ ਤੁਸੀਂ ਸੁੱਟ ਸੁੜੋਗੇ